ਇੱਥੇ ਪਿਛਲੇ ਦਿਨੀ ਟੀ-ਸ਼ਰਟਾਂ ਦੇ ਉੱਤੇ ਪਾ ਕੇ ਲਿਖਿਆ ਹੋਇਆ ਸੀ ਗੁਲਾਮ ਹਿੰਦੂ, ਤੇ ਇੱਥੇ 15-20 ਬੰਦਿਆਂ ਨੇ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਲੁਕ ਛਿਪ ਕੇ ਗੀੜਾ ਜਿਹਾ ਦਿੱਤਾ ਆ ਤੇ ਕਿਹਾ ਕਿ ਜੀ ਹਿੰਦੂਆਂ ਨੂੰ ਚਾਹੀਦਾ ਲਾਮਬੰਦ ਹੋਣ ਤੇ ਪੰਜਾਬ ਦਾ ਕੋਈ ਹਿੰਦੂ ਮੁੱਖ ਮੰਤਰੀ ਬਣਾਉਣ। ਭਾਈ ਅਸੀਂ ਤਾਂ ਅੱਗੇ ਪਿੱਟਦੇ ਆ ਕਿ ਇਸ ਸਿਸਟਮ ਦੇ ਵਿੱਚੋਂ ਚਾਹੇ ਅੰਮ੍ਰਿਤਧਾਰੀ ਗੁਰਸਿੱਖ ਕੋਈ ਸੀਟ ਤੇ ਬੈਠਾ ਹੋਵੇ, ਉਹ ਕੱਖ ਨਹੀਂ ਕਰ ਸਕਦਾ। ਨੁਕਸ ਤਾਂ ਇਸ ਮੁਲਕ ਦੇ ਢਾਂਚੇ ਵਿੱਚ ਹੈ, ਮੁਲਕ ਦੇ ਢਾਂਚੇ ਵਿੱਚ ਆ, ਸਿਸਟਮ 'ਚ ਹੈ। ਸੋ ਲਿਖਤ ਦੇ ਵਿੱਚ ਸੰਵਿਧਾਨ ਵਧੀਆ ਹੋਣਾ ਹੋਰ ਗੱਲ ਹੈ, ਲਾਗੂ ਕਰਨ ਵਾਲਿਆਂ ਬਾਰੇ ਤਾਂ ਡਾਕਟਰ ਅੰਬੇਦਕਰ ਨੇ ਕਹਿਤਾ ਸੀ ਵੀ ਜੇ ਇਹਨੂੰ ਅੱਗ ਲਾ ਕੇ ਸਾੜਨਾ ਹੋਵੇ ਨਾ, ਸਭ ਤੋਂ ਪਹਿਲਾਂ ਮੈਂ ਅੱਗ ਲਾਵਾਂ। ਜਿਹੜੇ ਲੋਕਾਂ ਨੂੰ ਇਹ ਵਹਿਮ ਹੈ ਕਿ ਇਸ ਸੰਵਿਧਾਨ ਚੋਂ ਜਾਂ ਇਸ ਮੁਲਕ ਦੇ ਕਾਨੂੰਨਾਂ ਚੋਂ ਕੁਝ ਬਣ ਸਕਦਾ, ਉਹਨਾਂ ਦਾ ਕੋਈ ਇਲਾਜ ਨਹੀਂ। ਸਾਡੇ ਸਾਹਮਣੇ ਤਾਂ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਆਏ ਹੋਏ ਲੀਡਰ ਕਰਦੇ ਕੀ ਨੇ? ਆ ਇੰਦਰਾ ਗਾਂਧੀ ਉੱਠੀ, ਸਾਡਾ ਪਾਣੀ ਖੂਨ ਤੁਰ ਪਈ। ਜੇਕਰ ਗਿਆਨੀ ਜੈਲ ਸਿੰਘ ਬੈਠਾ, ਉਹਨੇ ਆਰਡਰ ਕਰਤੇ ਸਾਡੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਢਾਉਣ ਆ ਗਏ। ਜਦੋਂ ਜੀ ਕਰਦਾ ਹੁਕਮ ਕਰ ਦਿੰਦੇ ਨੇ ਕਿ ਫਲਾਣੇ ਫਲਾਣੇ ਬੰਦੇ ਆ ਜਿਹੜੇ ਉਹ ਸਿੱਖਾਂ ਦੇ ਮੁੰਡੇ, ਇਹਨਾਂ ਦੇ ਸਿਰਾਂ ਤੇ ਇਨਾਮ ਰੱਖੇ ਜਾਂਦੇ ਆ। ਤੇ ਇੱਕ ਵੇਲਾ ਉਹ ਵੀ ਆਇਆ ਜਦੋਂ ਲਾਵਾਰਸ ਲਾਸ਼ਾਂ ਕਹਿ ਕੇ ਸਾਡੇ ਪੰਜਾਬ ਦੇ ਵਿੱਚ ਢੇਰੀਆਂ ਲਾ। ਇਹ ਜਿਹੜਾ ਕਾਨੂੰਨ ਜਾਂ ਸੰਵਿਧਾਨ ਆ, ਇਹਦੇ ਉੱਤੇ ਕਿਹੜਾ ਬੰਦਾ ਮਾਣ ਕਰੇ ਤੇ ਕਿਹੜਾ ਫਖਰ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਅਪ੍ਰੈਲ ਯਾਨੀ ਕਿ 8 ਅਪ੍ਰੈਲ 1982 ਦਾ ਇੱਕ ਇਸ਼ਤਿਹਾਰ ਮੇਰੇ ਸਾਹਮਣੇ ਆ, ਜਿਹਦੇ ਵਿੱਚ ਇੱਕ ਪਾਸੇ ਇੰਦਰਾ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੀ ਫੋਟੋ ਲੱਗੀ ਆ। ਤੇ ਪ੍ਰੋਗਰਾਮ ਜਿਹੜਾ ਹੈ ਜਿਹਦਾ ਇਹ ਇਸ਼ਤਿਹਾਰ ਹੈ ਉਹ ਹੈਗਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਪੂਰੀ ਪਿੰਡ ਦੇ ਵਿੱਚ SYL ਨਹਿਰ ਦੇ ਟੱਕ ਲਾਉਣ ਦਾ ਪ੍ਰੋਗਰਾਮ। ਜਿੱਦਣ ਇੰਦਰਾ ਗਾਂਧੀ ਸਾਡੀ ਪੰਜਾਬ ਦੀ ਜਿਹੜੀ ਸਾਡਾ ਖਜ਼ਾਨਾ, ਸਾਡੀ ਸਾਹ ਰਗ ਵੱਢਣ ਦੇ ਲਈ ਨਹਿਰ ਦਾ ਟੱਕ ਲਾਉਣ ਆਈ ਸੀ, ਸਤਲੁਜ ਯਮੁਨਾ ਲਿੰਕ ਨਹਿਰ, ਯਾਨੀ ਕਿ ਅੱਜ 8 ਅਪ੍ਰੈਲ ਆ ਤੇ 1982 ਚ ਇਹ ਚੰਦ ਚਾੜਿਆ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ। ਤੇ ਇਹ ਜਿਹੜੀ ਕਰਤੂਤ ਸਾਰਿਆਂ ਨੇ ਰਲ ਕੇ ਕੀਤੀ ਆ ਕਿ ਪੰਜਾਬ ਨੂੰ ਖੁਰਦ-ਬੁਰਦ ਕਰਨਾ, ਪੰਜਾਬ ਨੂੰ ਲੁੱਟਣਾ, ਪੰਜਾਬ ਨੂੰ ਕਤਲ ਕਰਨਾ, ਮਾਰਨਾ, ਮਲੀਆ ਮੇਟ ਕਰਨਾ। ਐਵੇਂ ਆਪਾਂ ਝੂਠ ਬੋਲੀ ਜਾਈਏ ਵੀ ਫਲਾਨੇ ਆ ਫਲਾਨੇ ਆ, ਅਸਲ ਵਿੱਚ ਇਹ ਭਾਰਤੀ ਨਿਜ਼ਾਮ ਦਾ ਫੈਸਲਾ ਵਾ। ਇਹਦੇ ਵਿੱਚ ਚਾਹੇ ਇੰਦਰਾ ਮੂਹਰੇ ਕਰ ਲਓ ਤੇ ਕੈਪਟਨ ਮੂਹਰੇ ਕਰ ਲਓ, ਤੇ ਚਾਹੇ ਬਾਦਲ ਮੂਹਰੇ ਕਰ ਲਓ ਤੇ ਚਾਹੇ ਲੌਂਗੋਵਾਲ ਮੂਹਰੇ ਕਰ ਲਓ, ਕੋਈ ਪਾਰਟੀ ਕੋਈ ਚਿਹਰਾ ਮੈਟਰ ਨਹੀਂ ਕਰਦਾ। ਸੱਚਾਈ ਇਹ ਆ ਕਿ ਉਹਨਾਂ ਨੇ ਮਿਥਿਆ ਹੋਇਆ। ਜਿੰਨਾ ਟਾਈਮ ਅਸੀਂ ਉਹ ਅਤੇ ਅਸੀਂ ਦੇ ਵਿਚਾਲੜਾ ਫਰਕ ਨਹੀਂ ਸਮਝਦੇ, ਗੱਲ ਬਣਨੀ ਨਹੀਂ। ਮੈਨੂੰ ਚੇਤੇ ਆ ਰਹੀ ਆ ਵੱਡੇ ਵੀਰ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਗੱਲ, ਜਦੋਂ ਵੀਰ ਮਰਵਾਹਾ ਜਿਹਨੇ ਅਨਸਿਵਲ ਵਾਰ ਕਿਤਾਬ ਲਿਖੀ ਆ ਆਪਦੀ ਲਾਈਫ ਦੇ ਬਾਰੇ, ਉਹ ਦਿੱਲੀ ਦੇ ਵਿੱਚ ਵੱਡਾ ਪੁਲਿਸ ਅਧਿਕਾਰੀ ਸੀ। ਰਿਟਾਇਰ ਹੋਣ ਤੋਂ ਬਾਅਦ ਉਹਨੇ ਆਪਦੀਆਂ ਯਾਦਾਂ ਲਿਖੀਆਂ। ਉਹਦੇ ਵਿੱਚ ਉਹਨੇ ਲਿਖਿਆ ਕਿ ਜਿੱਦਣ ਹਰਜਿੰਦਰ ਸਿੰਘ ਜਿੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ, ਉਹਦੇ ਲੱਤ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਗ੍ਰਿਫਤਾਰੀ ਮੌਕੇ, ਤੇ ਉਹ ਫੱਟੜ ਸੀ। ਤੇ ਮੈਂ ਕਿਉਂਕਿ ਪਹਿਲੀ ਗ੍ਰਿਫਤਾਰੀ ਮੌਕੇ ਹਾਜ਼ਰ ਸੀ ਤੇ ਮੈਨੂੰ ਉਹਦੇ ਨਾਲ ਇੱਕ ਸੰਵੇਦਨਾ ਦਾ, ਇੱਕ ਨੇੜਤਾ ਦਾ ਅਹਿਸਾਸ ਜਿਹਾ ਬਣ ਗਿਆ ਸੀ। ਮੈਂ ਭੱਜ ਕੇ ਗਿਆ ਉੱਥੇ ਜਿੱਥੇ ਉਹ ਹਸਪੀਟਲ 'ਚ ਲੈ ਕੇ ਗਿਆ ਸੀ। ਉਹ ਸਟ੍ਰੈਚਰ ਤੇ ਪਾਇਆ ਹੋਇਆ ਸੀ, ਪਰ ਉਹਨੇ ਮੈਨੂੰ ਪਛਾਣ ਲਿਆ ਤੇ ਇੱਕਦਮ ਪੂਰੇ ਚਾਅ ਨਾਲ ਕਿਹਾ, ਸਾਹਿਬ ਜੀ ਮੈਂ ਫਿਰ ਫੜਿਆ ਗਿਆ। ਤੇ ਉਸ ਮੌਕੇ ਉਹਦੀ ਸਾਰੀ ਗੱਲਬਾਤ ਜਿਹੜੀ ਉਹ ਪੂਰੇ ਜੋਸ਼ ਵਿੱਚ, ਹੋਸ਼ ਵਿੱਚ ਕਰ ਰਿਹਾ ਸੀ। ਮਰਵਾਹੇ ਨੇ, ਬੇਦ ਮਰਵਾਹੇ ਨੇ ਲਿਖਿਆ ਕਿ ਉਹ ਅਸੀਂ ਅਤੇ ਤੁਸੀਂ, ਮਤਲਬ ਦਿੱਲੀ ਨੂੰ ਤੁਸੀਂ ਕਹਿ ਕੇ ਵੀ ਤੁਸੀਂ ਇੰਜ ਕਰਦੇ ਹੋ, ਤੁਸੀਂ ਸਾਡੇ ਨਾਲ ਆਹ ਕੀਤਾ, ਤੁਸੀਂ ਸਾਡੇ ਨਾਲ
ਤੋ ਜਿਹੜੇ ਪਿਛਲੇ 1947 ਤੋਂ ਹੁਣ ਤੱਕ ਤੁਸੀਂ ਤੇ ਅਸੀਂ ਦੀ ਖੇਡ ਸਮਝ ਚੁੱਕੇ ਆ, ਜਾਂ ਤਾਂ ਉਹ ਭਾਈ ਜਿੰਦੇ ਸੁੱਖੇ ਵਰਗੇ ਬਣੇ ਨੇ ਤੇ ਜਾਂ ਉਹਨਾਂ ਨੇ ਕੌਮ ਦੇ ਇਤਿਹਾਸ ਵਿੱਚ ਕੋਈ ਹੋਰ ਯੋਗਦਾਨ ਪਾਇਆ। ਜਿਨ੍ਹਾਂ ਨੂੰ ਅਜੇ ਤੱਕ ਅਸੀਂ ਤੇ ਤੁਸੀਂ ਦੀ ਸਮਝ ਨਹੀਂ ਲੱਗੀ, ਜਿਨ੍ਹਾਂ ਨੂੰ ਸਾਰਾ ਕੁਝ ਅਸੀਂ ਲੱਗਦਾ, ਉਹ ਵਿਚਾਰੇ ਭਾਰਤ ਮਾਤਾ ਦੇ ਜਾਂ ਤਾਂ ਲਾਲ ਬਣੇ ਨੇ ਜਾਂ ਮਿਸਟਰ ਕਨਫਿਊਜ਼ ਮਤਲਬ ਵਿੱਚ ਵਿਚਾਲੇ ਪਤਾ ਹੀ ਨਹੀਂ ਬਈ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ। ਜੇ ਮਾੜੀ ਜੀ ਸਿੱਖ ਸੰਘਰਸ਼ ਦੀ ਹਵਾ ਵਗਦੀ ਆ ਤਾਂ ਇਧਰੋਂ ਝੰਡੇ ਚੱਕ ਕੇ ਪੀਲੀਆਂ ਪੱਗਾਂ ਬੰਨ੍ਹ ਕੇ ਸਭ ਤੋਂ ਮੂਹਰੇ। ਤੇ ਜੇ ਕਿਤੇ ਦੇਖਿਆ ਵੀ ਸਟੇਟ ਦਾ ਇੰਡੀਅਨ ਜ਼ੁਲਮ ਦਾ ਜਿਹੜਾ ਜ਼ੋਰ ਵੱਧ ਗਿਆ, ਫਿਰ ਜਦ ਹੀ ਦੂਜੇ ਪਾਸੇ ਹੋ ਜਾਂਦੇ ਆ। ਸੋ ਇਹੋ ਜਿਹੇ ਲਿਫਾਫਿਆਂ ਵਰਗੇ ਉੱਡਦੇ ਲੋਕ ਜਿਹੜੇ ਨੇ, ਉਹਨਾਂ ਦੀ ਵੀ ਘਾਟ ਨਹੀਂ, ਪਰ ਹਕੀਕਤ ਇਹ ਆ ਕਿ अब हवाएं ही करेंगी रोशनी का फैसला, जिस दिए में जान होगी वो दिया रह जाएगा। ਕੌਮਾਂ ਨੂੰ ਵਿਪਤਾਵਾਂ ਆਉਂਦੀਆਂ ਹੀ ਹੁੰਦੀਆਂ ਨੇ, ਖਾਸ ਤੌਰ ਦੇ ਉੱਤੇ ਜਿਹੜੀ ਕੌਮ ਦੇ ਪੱਲੇ ਕੁਝ ਹੋਵੇ, ਜਿਵੇਂ ਆਪਣੀ ਕੌਮ ਆ, ਉਹਨੂੰ ਤਾਂ ਪੈਰ ਪੈਰ ਦੇ ਉੱਤੇ ਸਿਆਪੇ ਖੜੇ ਹੋਣੇ। ਉਸ ਵਿਪਤਾ ਦੇ ਟਾਈਮ ਦੇ ਉੱਤੇ ਤੁਸੀਂ ਰਿਐਕਟ ਕਿਵੇਂ ਕਰਦੇ ਹੋ, ਤੁਹਾਡਾ ਉਸ ਮੌਕੇ ਜਿਹੜਾ ਪ੍ਰਤੀਕਿਰਿਆ ਉਹ ਕਿਹੋ ਜਿਹੀ ਸੀ, ਇਹ ਗੱਲ ਮੈਟਰ ਕਰਦੀ ਆ। ਕਈ ਵਿਛ ਜਾਂਦੇ ਆ, ਕਈ ਲਿਫ ਜਾਂਦੇ ਆ, ਕਈ ਮੁੱਚ ਜਾਂਦੇ ਆ, ਪਰ ਕਈ ਟੁੱਟ ਜਾਣਗੇ ਪਰ ਨਾ ਲਿਖਦੇ ਆ ਨਾ ਮੁੱਚਦੇ ਆ। ਉਹ ਮੁੱਕਦੇ ਨਹੀਂ, ਘੱਟੋ ਘੱਟ ਦੁਨੀਆ ਦੀ ਨਜ਼ਰ 'ਚ ਉਹ ਮੁੱਕ ਜਾਣਗੇ ਪਰ ਇਤਿਹਾਸ ਵਿੱਚ ਉਹ ਸਦੀਆਂ ਤੱਕ ਰਹਿੰਦੇ ਆ। ਜਿਵੇਂ ਸਾਡੇ ਇਤਿਹਾਸ ਵਿੱਚ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆ। ਅੱਜ ਮੈਂ ਦਰਬਾਰ ਸਾਹਿਬ ਗਿਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਸੂਚਨਾ ਕੇਂਦਰ ਖੋਲ੍ਹਿਆ ਹੋਇਆ। ਮੈਂ ਕੁਝ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਲੈਣ ਲਈ ਰੁਕਿਆ ਤਾਂ ਉਹ ਉਤਸ਼ਾਹ ਨਾਲ ਬੀਬੀ ਨੇ ਕਿਹਾ ਕਿ ਆਹ ਜ਼ਰੂਰ ਲੈ ਕੇ ਜਾਓ ਜੀ, ਨਿੱਕੀਆਂ ਜਿੰਦਾਂ ਵੱਡੇ ਸਾਕੇ ਤੇ ਛੋਟੇ ਸਾਹਿਬਜ਼ਾਦਿਆਂ ਵਾਂਗੂ ਹੀ ਸਚਿੱਤਰ ਵੱਡੇ ਸਾਹਿਬਜ਼ਾਦਿਆਂ ਦਾ ਬਾਰੇ ਵੀ ਸ਼੍ਰੋਮਣੀ ਕਮੇਟੀ ਨੇ ਵਧੀਆ ਕਿਤਾਬ ਛਾਪੀ ਹੈ, ਬੱਚਿਆਂ ਨੂੰ ਦਿਓ। ਮੈਂ ਜਦੋਂ ਲੈ ਕੇ ਆਇਆ ਸੀ ਤਾਂ ਮੈਂ ਰਸਤੇ ਸੋਚ ਰਿਹਾ ਸੀ ਵੀ ਆਮ ਤੌਰ ਤੇ ਲੋਕ ਕਹਿੰਦੇ ਹੁੰਦੇ ਨੇ ਬਈ ਅੰਸ਼ ਵੰਸ਼ ਹੋਣਾ ਚਾਹੀਦਾ, ਔਲਾਦ ਅੱਗੇ ਪੁਸ਼ਤਾਂ ਤੱਕ ਚੱਲਣੀ ਚਾਹੀਦੀ ਆ, ਫੇਰ ਹੀ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਫਲਾਨਿਆਂ ਦਾ ਫਲਾਨਾ ਵਾ। ਪਰ 3 ਸਦੀਆਂ ਬੀਤ ਗਈਆਂ, ਸਾਹਿਬਜ਼ਾਦੇ ਇਸ ਜਗਤ ਤਮਾਸ਼ੇ ਤੋਂ ਸੱਚਖੰਡ ਚਲੇ ਗਏ, ਪਰ ਅੱਜ ਵੀ ਨੇ, ਕੱਲ ਵੀ ਰਹਿਣਗੇ। ਜਦੋਂ ਤੱਕ ਇਸ ਧਰਤੀ ਤੇ ਇਨਸਾਨੀਅਤ ਮਨੁੱਖਤਾ ਹੈ ਉਸ ਤੋਂ ਬਾਅਦ ਵੀ ਉਹ ਰਹਿਣਗੇ। ਉਹਨਾਂ ਦੇ ਵਿਆਹ ਜਾਂ ਉਹਨਾਂ ਦੀਆਂ ਗਾਂ ਔਲਾਦਾਂ, ਉਹ ਸਾਰੀ ਗੱਲ ਇੱਕ ਪਾਸੇ, ਪਰ ਆਪਾਂ ਸੋਚੋ ਕਿ ਜਿਨ੍ਹਾਂ ਨੇ ਉਹਨਾਂ ਵੇਲਿਆਂ 'ਚ ਵਿਆਹ ਕਰਾਏ, 20-20 30-30 ਨਿਆਣੇ ਜੰਮ ਲਏ, ਕਈਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਉਹ ਆਏ ਵੀ ਸੀ ਤੇ ਚਲੇ ਵੀ ਗਏ। ਇਵੇਂ ਹੀ ਮਨੁੱਖਤਾ ਲਈ, ਧਰਮ ਲਈ ਜਾਂ ਸੱਚਾਈ ਲਈ, ਇਨਸਾਫ ਲਈ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੁਛ ਕਰਕੇ ਗੁਜ਼ਰਨ ਵਾਲੇ ਲੋਕਾਂ ਦਾ ਨਾਂ ਰਹਿੰਦਾ ਹੁੰਦਾ। ਅੱਜ ਦੀ ਤਰੀਕ ਵਿੱਚ ਮੈਨੂੰ ਚੇਤੇ ਆ ਰਿਹਾ ਸਾਡਾ ਸਿੱਖ ਸੰਘਰਸ਼ ਦਾ ਸਭ ਤੋਂ ਸਤਿਕਾਰਤ ਵੀਰ ਜੁਗਰਾਜ ਸਿੰਘ ਉਰਫ ਤੂਫਾਨ। ਅੱਜ ਦਾ ਹੀ ਦਿਨ ਸੀ ਜਦੋਂ ਸਾਰੇ ਦੁਨੀਆ 'ਚ ਰੌਲਾ ਪੈ ਗਿਆ ਕਿ ਉਹਨਾਂ ਨੂੰ ਘੇਰਾ ਪੈ ਗਿਆ, ਗਦਾਰ ਨੇ ਗਦਾਰੀ ਕਰਤੀ ਹੈ ਤੇ ਉੱਥੇ ਸ਼ਹਾਦਤ ਹੋ ਗਈ ਹੈ। ਮੈਂ ਉਸ ਘਰ ਗਿਆ, ਹੁਣ ਪਿੱਛੇ ਜੇ ਮੈਂ ਪਿੰਡ ਗਿਆ, ਉਸ ਇਲਾਕੇ ਦਾ ਇੱਕ ਵੀਰ ਜਿਹੜਾ ਹਿੰਦੂ ਆ, ਉਹ ਗਲ ਲੱਗ ਕੇ ਰੋਣ ਲੱਗ ਗਿਆ, ਕਹਿੰਦਾ ਤੁਹਾਨੂੰ ਸਿੱਖਾਂ ਨੂੰ ਪਤਾ ਹੀ ਨਹੀਂ। ਜਗਰਾਜ ਸਿੰਘ ਤੂਫਾਨ ਸਾਡਾ ਯਾਰ ਸੀ, ਸਾਡਾ ਭਰਾ ਸੀ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚ ਰਿਹਾ ਸੀ ਕਿ ਇੱਕ ਪਾਸੇ ਸ਼ਰਮਾ ਜੀ ਤੁਸੀਂ ਹੋ, ਜਿਨ੍ਹਾਂ ਨੂੰ ਉਹਦੇ ਵਿੱਚੋਂ ਕਦੇ ਉਹ ਨਹੀਂ ਦਿਖਿਆ ਜਿਹੜਾ ਇੰਡੀਆ ਵਾਲੇ ਦੱਸਣ ਲੱਗੇ ਹੋਏ ਨੇ ਕਿ ਉਹ ਤਾਂ ਜੀ ਬੜੇ ਖਤਰਨਾਕ ਦਹਿਸ਼ਤਗਰਦ ਹੁੰਦੇ ਸੀ। ਤੇ ਦੂਜੇ ਪਾਸੇ ਸਾਡੇ ਇਸੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸੂਰੀ ਵਰਗੇ ਤੁਰੇ ਫਿਰਦੇ ਆ, ਜਿਹੜੇ ਕਹਿੰਦੇ ਆ ਕਿ ਜੀ ਅਸੀਂ ਸਿੱਖਾਂ ਨੂੰ ਐਂ ਕਰ ਦੇਣਾ ਤੇ ਵਾਹ ਕਰ ਦੇਣਾ। ਪਰ ਸੂਰੀ ਦੀ ਇਕੱਲੇ ਦੀ ਕੀ ਗੱਲ ਕਰੀਏ, ਇੱਥੇ ਪਿਛਲੇ ਦਿਨੀ ਟੀ-ਸ਼ਰਟਾਂ ਦੇ ਉੱਤੇ ਪਾ ਕੇ ਲਿਖਿਆ ਹੋਇਆ ਸੀ ਗੁਲਾਮ ਹਿੰਦੂ, ਤੇ ਇੱਥੇ 15-20 ਬੰਦਿਆਂ ਨੇ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਲੁਕ ਛਿਪ ਕੇ ਗੇੜਾ ਜਿਹਾ ਦਿੱਤਾ ਆ ਤੇ ਕਿਹਾ ਕਿ ਜੀ ਹਿੰਦੂਆਂ ਨੂੰ ਚਾਹੀਦਾ ਲਾਮਬੰਦ ਹੋਣ ਤੇ ਪੰਜਾਬ ਦਾ ਕੋਈ ਹਿੰਦੂ ਮੁੱਖ ਮੰਤਰੀ ਬਣਾਉਣ। ਭਾਈ ਅਸੀਂ ਤਾਂ ਅੱਗੇ ਪਿੱਟਦੇ ਆ
ਕਿ ਇਸ ਸਿਸਟਮ ਦੇ ਵਿੱਚੋਂ ਚਾਹੇ ਅੰਮ੍ਰਿਤਧਾਰੀ ਗੁਰਸਿੱਖ ਕੋਈ ਸੀਟ ਤੇ ਬੈਠਾ ਹੋਵੇ, ਉਹ ਕੱਖ ਨਹੀਂ ਕਰ ਸਕਦਾ। ਨੁਕਸ ਤਾਂ ਇਸ ਮੁਲਕ ਦੇ ਢਾਂਚੇ ਵਿੱਚ ਹੈ, ਮੁਲਕ ਦੇ ਢਾਂਚੇ ਵਿੱਚ ਆ, ਸਿਸਟਮ 'ਚ ਹੈ। ਮਿਸਟਰ ਅੰਬੇਦਕਰ, ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੂੰ ਦਲਿਤ ਭਾਈਚਾਰਾ ਬਾਬਾ ਸਾਹਿਬ ਕਹਿ ਕੇ ਸਤਿਕਾਰਦਾ ਹੈ, ਉਹਨਾਂ ਨੇ ਵੀ ਇਹ ਗੱਲ ਕਹਿਤੀ ਸੀ ਕਿ ਕੋਈ ਸੰਵਿਧਾਨ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ, ਜੇ ਲਾਗੂ ਕਰਨ ਵਾਲਿਆਂ ਦੀ ਮਾਨਸਿਕਤਾ ਮਾੜੀ ਹੋਵੇ ਤਾਂ ਫਿਰ ਕੀ ਕੀਤਾ ਜਾ ਸਕਦਾ। ਸੋ ਲਿਖਤ ਦੇ ਵਿੱਚ ਸੰਵਿਧਾਨ ਵਧੀਆ ਹੋਣਾ ਹੋਰ ਗੱਲ ਹੈ, ਲਾਗੂ ਕਰਨ ਵਾਲਿਆਂ ਬਾਰੇ ਤਾਂ ਡਾਕਟਰ ਅੰਬੇਦਕਰ ਨੇ ਕਹਿਤਾ ਸੀ ਵੀ ਜੇ ਇਹਨੂੰ ਅੱਗ ਲਾ ਕੇ ਸਾੜਨਾ ਹੋਵੇ ਨਾ, ਸਭ ਤੋਂ ਪਹਿਲਾਂ ਮੈਂ ਅੱਗ ਲਾਉਂ। ਇਹ ਡਾਕਟਰ ਅੰਬੇਦਕਰ ਦੀ ਇਹ ਗੱਲ। ਪਿੱਛੇ ਜੇ ਇੱਕ ਸੱਜਣ ਨੇ, ਜਿਵੇਂ ਆਦਤ ਹੁੰਦੀ ਆ ਪੂੰ ਪਾਂ ਕਰਨ ਦੀ, ਕੀਤੀ ਸੀ, ਤੇ ਮੈਂ ਉਹਨੂੰ ਫਿਰ ਸਕਰੀਨਸ਼ਾਟ, ਉਹਦੀ ਫੋਟੋ ਖਿੱਚ ਕੇ ਕਿਤਾਬ ਦੇ ਸਫੇ ਦੀ ਭੇਜਤੀ ਸੀ ਵੀ ਇਹ ਪਾਰਲੀਮੈਂਟ ਦੇ ਵਿੱਚ ਔਨ ਰਿਕਾਰਡ ਡਾਕਟਰ ਅੰਬੇਦਕਰ ਦਾ ਕਿਹਾ ਹੋਇਆ ਬਚਨ ਹੈ। ਖੈਰ, ਜਿਹੜੇ ਲੋਕਾਂ ਨੂੰ ਇਹ ਵਹਿਮ ਹੈ ਕਿ ਇਸ ਸੰਵਿਧਾਨ ਚੋਂ ਜਾਂ ਇਸ ਮੁਲਕ ਦੇ ਕਾਨੂੰਨਾਂ ਚੋਂ ਕੁਝ ਬਣ ਸਕਦਾ, ਉਹਨਾਂ ਦਾ ਕੋਈ ਇਲਾਜ ਨਹੀਂ ਹੈ। ਕਾਨੂੰਨ ਸਖਤ ਬਣਾ ਦੇਣੇ, ਸੰਵਿਧਾਨ ਸੋਹਣੇ ਵਧੀਆ ਲਿਖ ਲੈਣੇ, ਇਹ ਗੱਲ ਹੋਰ ਆ। ਲਾਗੂ ਕਰਨ ਮੌਕੇ ਜਿਵੇਂ ਕਿਸੇ ਸਕੂਲ ਦੇ ਵਿੱਚ ਲਿਖਿਆ ਹੁੰਦਾ ਸਦਾ ਸੱਚ ਬੋਲੋ, ਨਿਆਣੇ ਦੇ ਮਨ ਉੱਤੇ ਅਸਰ ਕਰ ਜਾਂਦਾ। ਪਰ ਜਦੋਂ ਹੀ ਉਹ ਪੜ੍ਹਾਈ ਮੁਕੰਮਲ ਕਰਕੇ ਬਾਹਰ ਆਉਂਦਾ ਹੈ, ਦੁਨੀਆ 'ਚ ਸਮਾਜ ਵਿੱਚ ਵਿਚਰਦਾ, ਉਹਨੂੰ 6 ਮਹੀਨਿਆਂ 'ਚ ਜਾਂ 6 ਦਿਨਾਂ 'ਚ ਜਾਂ 6 ਘੰਟਿਆਂ 'ਚ ਹੀ ਪਤਾ ਲੱਗ ਜਾਂਦਾ ਸਦਾ ਸੱਚ ਬੋਲੋ ਮੁਕੰਮਲ ਤੌਰ ਤੇ ਲਾਗੂ ਨਹੀਂ ਕਰਨਾ, ਕਦੇ ਕਦੇ ਇਹ ਗੱਲ ਬਿਪਤਾ ਦਾ ਕਾਰਨ ਵੀ ਬਣੂਗੀ। ਸੋ ਇਵੇਂ ਹੀ ਸੰਵਿਧਾਨ ਜਾਂ ਕਾਨੂੰਨ ਕੋਈ ਬਹੁਤੀ ਸ਼ਾਨਦਾਰ ਗੱਲ ਨਹੀਂ ਹੁੰਦੇ। ਜੇਕਰ ਤੁਸੀਂ ਸੰਵਿਧਾਨ ਨਾ ਵੀ ਲਿਖਿਆ ਹੋਵੇ, ਤੁਸੀਂ ਕਾਨੂੰਨ ਨਾ ਵੀ ਬਣਾਏ ਹੋਣ, ਜੇ ਲੋਕ ਖੁਸ਼ਹਾਲ ਨੇ, ਲੋਕਾਂ ਦੀ ਤਸੱਲੀ ਆ, ਫਿਰ ਸਭ ਕੁਝ ਹੀ ਠੀਕ ਆ। ਤੇ ਜੇ ਲੋਕ ਦੁਖੀ ਨੇ, ਫਿਰ ਤੁਸੀਂ ਚਾਹੇ ਜੋ ਮਰਜ਼ੀ ਲਿਖੀ ਫਿਰੋ। ਬੀਤੇ ਦੌਰ ਦੇ ਵਿੱਚ ਜਦੋਂ ਆਪਾਂ ਕਹਾਣੀਆਂ ਸੁਣਦੇ ਹਾਂ, ਜਦੋਂ ਆਪਾਂ ਆਪਦੇ ਦਾਦੇ ਦਾਦੀਆਂ ਤੋਂ, ਨਾਨੇ ਨਾਨੀਆਂ ਤੋਂ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਦੇ ਹਾਂ, ਤਾਂ ਇੱਕ ਲਾਈਨ ਆਉਂਦੀ ਹੁੰਦੀ ਸੀ ਕਿ ਉਹਦੇ ਰਾਜ ਵਿੱਚ ਪਰਜਾ ਬੜੀ ਖੁਸ਼ਹਾਲ ਸੀ। ਤੇ ਜਿਹੜੇ ਰਾਜਿਆਂ ਦੇ ਰਾਜ ਵਿੱਚ ਪਰਜਾ ਖੁਸ਼ਹਾਲ ਹੋਵੇ, ਉਹਦੇ ਨੁਕਸ ਵੀ ਸਾਨੂੰ ਨੁਕਸ ਨਹੀਂ ਲੱਗਦੇ ਹੁੰਦੇ। ਪਰ ਅਜੋਕੇ ਦੌਰ ਵਿੱਚ ਜਦੋਂ ਲੋਕਤੰਤਰ ਦਾ ਯੁੱਗ ਆ, ਸਾਡੇ ਸਾਹਮਣੇ ਤਾਂ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਆਏ ਹੋਏ ਲੀਡਰ ਕਰਦੇ ਕੀ ਨੇ? ਆ ਇੰਦਰਾ ਗਾਂਧੀ ਉੱਠੀ, ਸਾਡਾ ਪਾਣੀ ਖੂਨ ਤੁਰ ਪਈ। ਜੇਕਰ ਗਿਆਨੀ ਜੈਲ ਸਿੰਘ ਬੈਠਾ, ਉਹਨੇ ਆਰਡਰ ਕਰਤੇ ਸਾਡੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਢਾਉਣ ਆ ਗਏ। ਜਦੋਂ ਜੀ ਕਰਦਾ ਹੁਕਮ ਕਰ ਦਿੰਦੇ ਨੇ ਕਿ ਫਲਾਣੇ ਫਲਾਣੇ ਬੰਦੇ ਆ ਜਿਹੜੇ, ਉਹ ਸਿੱਖਾਂ ਦੇ ਮੁੰਡੇ, ਇਹਨਾਂ ਦੇ ਸਿਰਾਂ ਤੇ ਇਨਾਮ ਰੱਖੇ ਜਾਂਦੇ ਆ। ਤੇ ਇੱਕ ਵੇਲਾ ਉਹ ਵੀ ਆਇਆ ਜਦੋਂ ਲਾਵਾਰਸ ਲਾਸ਼ਾਂ ਕਹਿ ਕੇ ਸਾਡੇ ਪੰਜਾਬ ਦੇ ਵਿੱਚ ਢੇਰੀਆਂ ਲਾਤੀਆਂ। ਇਹ ਜਿਹੜਾ ਕਾਨੂੰਨ ਜਾਂ ਸੰਵਿਧਾਨ ਆ, ਇਹਦੇ ਉੱਤੇ ਕਿਹੜਾ ਬੰਦਾ ਮਾਣ ਕਰੇ ਤੇ ਕਿਹੜਾ ਫਖਰ ਕਰੇ। ਸੋ ਫਿਰ ਤਰੀਕਾਂ ਚੇਤੇ ਰਹਿ ਜਾਂਦੀਆਂ ਨੇ, ਸੰਨ ਚੇਤੇ ਰਹਿ ਜਾਂਦੇ ਨੇ। ਵੀਰ ਜੁਗਰਾਜ ਸਿੰਘ ਤੂਫਾਨ, ਜਦੋਂ ਮੈਂ ਉਹਦਾ ਜ਼ਿਕਰ ਕਰਦਾ, ਇਸ 78 ਤੋਂ ਚੱਲੇ ਸੰਘਰਸ਼ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਯੋਗਦਾਨ ਪਾਇਆ। ਪਰ ਜੋ ਇੱਜ਼ਤ, ਜੋ ਸਤਿਕਾਰ, ਜੋ ਰੁਤਬਾ ਭਾਈ ਜੁਗਰਾਜ ਸਿੰਘ ਉਰਫ ਵੀਰ ਤੂਫਾਨ ਨੂੰ ਮਿਲਿਆ, TC ਸ਼ਾਇਦ ਕੰਪਨੀ ਨੇ ਉਹ ਕੈਸਟ ਕੱਢੀ ਸੀ ਉਦੋਂ, ਖਾੜਕੂਬਾਦ ਦਾ ਸਿਖਰ ਸੀ, ਅਮਨ ਦਾ ਦੇਵਤਾ ਭਾਈ ਸੌਦਾਗਰ ਸਿੰਘ ਬੇਪਰਵਾਹ ਦੇ ਢਾਡੀ ਜਥੇ ਨੇ ਉਹ ਕੈਸਟ ਜਿਹੜੀ ਸੀ ਗਾਈ ਸੀ। ਰੀਲ, ਉਦੋਂ ਰੀਲਾਂ ਦਾ ਜ਼ਮਾਨਾ ਸੀ। ਅੱਜ ਵੀ YouTube ਦੇ ਉੱਤੇ ਉਹ ਰੀਲ ਪਈ ਆ। ਕਈ ਵਾਰ ਮੈਂ ਸੁਣਦਾ ਹੁੰਨਾ ਕਿਵੇਂ ਉਹਦੇ ਵਿੱਚ ਪੂਰੇ ਸਿੱਖ ਸੰਘਰਸ਼ ਨੂੰ, ਖਾਸ ਤੌਰ ਤੇ ਸ਼ਹੀਦ ਭਾਈ ਜੁਗਰਾਜ ਸਿੰਘ ਖਾਲਸਾ ਦੀ ਸ਼ਹਾਦਤ ਨੂੰ, ਕੁਰਬਾਨੀ ਨੂੰ ਬਿਆਨ ਕੀਤਾ ਗਿਆ। ਜਿਨ੍ਹਾਂ ਦੇ ਬਾਰੇ ਹਿੰਦੂ ਪਿੱਟਦੇ ਫਿਰਨ, ਜਿਨ੍ਹਾਂ ਬਾਰੇ ਰੀਲਾਂ ਆਉਣ, ਉਹ ਐਵੇਂ ਕਿਵੇਂ ਦੇ ਬੰਦੇ ਤਾਂ ਨਹੀਂ ਹੋਣੇ। ਉਹਨਾਂ ਸਮਿਆਂ ਦੇ ਵਿੱਚ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਸੀ, ਖੰਡੇ ਧਾਰ, ਉਹਦੇ ਉੱਤੇ ਵੱਡੀ ਸਾਰੀ ਸ਼ਹੀਦ ਭਾਈ ਜੁਗਰਾਜ ਸਿੰਘ ਖਾਲਸਾ ਦੀ ਫੋਟੋ ਤੇ ਉੱਤੇ ਲਿਖਿਆ ਹੋਇਆ ਸੀ, ਯੋਧਿਓ ਤੂਫਾਨ ਬਣੋ। ਮਤਲਬ ਇਹ ਕਿ ਤੁਸੀਂ ਸਾਰਿਆਂ ਨੇ ਕੌਮ ਦੇ ਸੇਵਾ ਦੇ ਮੈਦਾਨ ਵਿੱਚ ਪੈਰ ਤਾਂ ਪਾ ਲਏ, ਪਰ ਸੋਚੋ ਤੁਹਾਡੀ ਬੱਲੇ ਬੱਲੇ ਤੁਹਾਡਾ ਸਤਿਕਾਰ ਜੁਗਰਾਜ ਸਿੰਘ ਵਰਗਾ ਕਿਉਂ ਨਹੀਂ। ਜੁਗਰਾਜ ਸਿੰਘ
ਕਿਉਂ ਲੋਕਾਂ ਨੂੰ ਪਿਆਰਾ ਲੱਗਦਾ, ਕਿਉਂ ਹਰ ਇੱਕ ਸਿੱਖ ਜਾਂ ਗੈਰ ਸਿੱਖ ਉਹਦੀ ਇੱਜ਼ਤ ਕਰਦਾ। ਸੋ ਇਹ ਇੱਕ ਤਰੀਕੇ ਨਾਲ ਭਾਈ ਜਗਰਾਜ ਸਿੰਘ ਨੇ ਜਿਵੇਂ ਕਹਿੰਦੇ ਆ ਨਾ ਵੀ ਲਛਮਣ ਰੇਖਾ ਖਿੱਚਤੀ ਕਿ ਇਸ ਤੋਂ ਅੱਗੇ ਨਹੀਂ ਜਾਣਾ। ਬਹੁਤ ਵੱਡੀਆਂ ਉਸ ਸੱਜਣ ਨਾਲ ਯਾਦਾਂ ਜਾਂ ਕਹਾਣੀਆਂ ਜੁੜੀਆਂ ਹੋਈਆਂ ਨੇ। ਬਾਅਦ ਵਿੱਚ ਵੀਰ ਵਿਕਰਮਜੀਤ ਸਿੰਘ ਕੰਮੋਕੇ ਨੇ ਤੇ ਫਿਰ ਮਾਲਵੇ ਖੇਤਰ ਦੇ ਵਿੱਚ ਸ਼ਹੀਦ ਭਾਈ ਜਗਰੂਪ ਸਿੰਘ ਕਾਲਖ ਨੇ ਵੀ ਉਹੋ ਜਿਹਾ ਸਤਿਕਾਰ ਖੱਟਿਆ। ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੇ ਉਹਨਾਂ ਦੇ ਵਾਂਗ ਹੀ ਕੌਮ ਦਾ ਪਿਆਰ ਖੱਟਿਆ। ਪਰ ਇਹ ਗੱਲ ਆਪਾਂ ਨੂੰ ਸਭ ਨੂੰ ਮਾਣ ਨਾਲ ਕਹਿਣੀ ਪੈਂਦੀ ਹੈ ਕਿ ਅੱਜ ਦੀ ਤਰੀਕ ਵਿੱਚ ਵੀ ਵੀਰ ਜਗਰਾਜ ਸਿੰਘ ਤੂਫਾਨ ਉੱਤੇ ਫਿਲਮ ਬਣੀ ਜਿਹੜੀ ਆ ਰਣਜੀਤ ਬਾਵੇ ਨੇ, ਉਹਦੇ ਵਿੱਚ ਵੀ ਸਾਡੀ ਕੌਮ ਦਾ ਪੱਖ ਜਿੰਨਾ ਕੋ ਸਹੀ ਰੱਖ ਸਕਦੇ ਸੀ ਉਹਨਾਂ ਨੇ ਰੱਖਿਆ। ਖੈਰ, ਇੱਕ ਪਾਸੇ ਤਾਂ ਭਾਰਤ ਮਾਤਾ ਫਿਲਮਾਂ ਦੇ ਰਾਹੀਂ ਪੂਰੇ ਸੰਘਰਸ਼ ਨੂੰ, ਪੂਰੀ ਕੌਮ ਨੂੰ ਜਲੀਲ ਕਰਨ ਤੇ ਲੱਗੀ ਹੋਈ ਆ, ਦੂਜੇ ਪਾਸੇ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਹਿੰਦੂ ਤਾਂ ਆਪਣੀ ਇੱਜ਼ਤ ਹੀ ਬੜੀ ਕਰਦੇ ਆ ਤੇ ਸਾਡੇ ਸਾਹਮਣੇ ਆ ਕਿ ਸਾਡਾ ਸਭ ਕੁਝ ਲੁੱਟਣ ਲਈ, ਸਾਨੂੰ ਬਲੀਆ ਮੇਟ ਕਰਨ ਲਈ ਕੋਈ ਉਹ ਮੌਕਾ ਜਿਹੜਾ ਉਹ ਖੰਜਾਉਂਦੇ ਨਹੀਂ। ਇਹਨਾਂ ਦਿਨਾਂ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦਾ 1982 ਚ ਟੱਕ ਲਾਉਣ ਵਾਲਾ ਜਦੋਂ ਮੈਂ ਜ਼ਿਕਰ ਕਰ ਰਿਹਾ, ਨਾਲ ਹੀ ਚੇਤੇ ਆਉਂਦਾ ਕਿ ਪਹਿਲਗਾਮ ਵਾਲੇ ਘਟਨਾਕ੍ਰਮ ਤੋਂ ਬਾਅਦ ਭਾਰਤ ਸਰਕਾਰ ਨੇ ਐਲਾਨ ਕਰਤਾ ਸੀ ਕਿ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਦਿੱਤਾ ਜਾਊਗਾ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਕਮਾਲ ਦੀ ਆ ਕਿ ਪਾਕਿਸਤਾਨ ਨੂੰ ਭਾਰਤ ਨੇ ਸਦਾ ਹੀ ਆਪਦਾ ਦੁਸ਼ਮਣ ਮੰਨਿਆ ਹੋਇਆ ਤੇ ਪਾਕਿਸਤਾਨ ਦੇ ਖਿਲਾਫ ਭੰਡੀ ਪ੍ਰਚਾਰ ਕਰਨਾ ਭਾਰਤੀ ਫਿਲਮਾਂ, ਡਰਾਮਿਆਂ, ਨਾਟਕਾਂ, ਗਾਣਿਆਂ 'ਚ ਇਉਂ ਦਿਖਾਇਆ ਜਾਂਦਾ ਕਿ ਨਿੱਕੇ ਜਿਹੇ ਨਿਆਣੇ ਨੂੰ ਬਚਪਨ ਤੋਂ ਤਿਆਰ ਕੀਤਾ ਜਾਂਦਾ ਕਿ ਪਾਕਿਸਤਾਨ ਇੱਕ ਦੁਸ਼ਮਣ ਦੇਸ਼ ਹੈ। ਇਸ ਧਰਤੀ ਉੱਤੇ ਬਹੁਤ ਮੁਲਕ ਨੇ ਤੇ ਮੁਲਕਾਂ ਦੇ ਆਪਸ ਵਿੱਚ ਹੀ ਰੌਲੇ ਵੀ ਨੇ, ਪਰ ਜਿਵੇਂ ਇਸ ਖਿੱਤੇ ਵਿੱਚ ਭਾਰਤ ਦੇ ਵਿੱਚ ਆਹ ਕੁਝ ਕੀਤਾ ਜਾਂਦਾ, ਇਹ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਰ ਵੀ ਹੁੰਦਾ ਹੋਊ। ਜੇ ਪਾਕਿਸਤਾਨ ਦੇ ਵਿੱਚ ਵੀ ਉੱਥੋਂ ਦੇ ਬੱਚਿਆਂ ਨੂੰ ਅਲੜ ਉਮਰ ਦੇ ਵਿੱਚ, ਬਚਪਨ ਦੇ ਵਿੱਚ ਹੀ ਨਫ਼ਰਤ ਨਾਲ ਭਰਿਆ ਜਾ ਰਿਹਾ ਹੋਵੇ, ਇਹ ਵੀ ਮਾੜੀ ਗੱਲ ਆ। ਖੈਰ, ਅੱਜ ਆਪਾਂ ਥੋੜੀ ਜਿਹੀ ਚਰਚਾ ਇਸ ਮਸਲੇ ਤੇ ਵੀ ਕਰੀਏ ਕਿ ਭਾਰਤ ਅਤੇ ਪਾਕਿਸਤਾਨ ਦਾ ਜਿਹੜਾ ਇਹ ਰੰਡੀ ਰੋਣਾ, ਇਹਦੇ ਪਿੱਛੇ ਅੱਗੇ ਕੀ ਹੈ। ਗੱਲ ਇਹ ਵਾਪਰੀ ਹੈ ਜੀ ਕਿ ਜਿਉਂ ਰਾਤ ਖਬਰ ਆਈ ਕੱਲ ਕਿ ਜੀ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਟਰੰਪ ਨੇ ਐਲਾਨ ਕਰਤਾ ਕਿ ਜੀ ਬਸ ਹੁਣ ਇੱਕ ਜਿਹੜੀ ਸਿਵਲਾਈਜੇਸ਼ਨ ਆ ਈਰਾਨ ਜਿਹੜਾ ਉਹ ਮਲੀਆ ਮੇਟ ਸਵਾਹ ਕਰ ਦੇਣਾ। ਹੁਣ ਸਾਰੇ ਲੋਕ ਜਿਹੜੇ ਸੀ ਘਬਰਾਏ ਹੋਏ ਸੀ ਕਿਉਂਕਿ ਇਸ ਜੰਗ ਨੇ ਇਕੱਲਾ ਇੱਥੋਂ ਤੱਕ ਤਾਂ ਰੁਕਣਾ ਨਹੀਂ ਸੀ। ਜੰਗ ਦੇ ਅਸਰ ਜਿਹੜੇ ਸੀ ਉਹ ਨਾਲ ਦੇ ਇਲਾਕਿਆਂ 'ਚ ਵੀ ਹੋਣੇ ਸੀ ਤੇ ਜੇ ਕਿਤੇ ਮਰਦੀ ਕੀ ਨਾ ਕਰਦੀ, ਕੋਈ ਇਹੋ ਜਿਹਾ ਪਰਮਾਣੂ ਵਾਲਾ ਕੰਮ ਹੋ ਜਾਂਦਾ ਫਿਰ ਤਾਂ ਹੋਰ ਵੀ ਕੰਮ ਖਤਰਨਾਕ ਸੀ। ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਫਸੇ ਹੋਏ ਲੋਕ ਜਿਹੜੇ ਸੀ ਬੜੇ ਦੁਖੀ ਸੀ ਕਿ ਅਚਨਚੇਤ ਸਵੇਰੋਂ ਖਬਰ ਆਈ, ਇੰਡੀਆ ਦੇ ਹਿਸਾਬ ਨਾਲ ਸਵੇਰ ਸੀ, ਕਿ ਪਾਕਿਸਤਾਨ ਦੀ ਬੱਲੇ ਬੱਲੇ ਹੋ ਗਈ ਆ ਤੇ ਪਾਕਿਸਤਾਨ ਦੇ ਅਫਸਰਾਂ, ਮਾਫ ਕਰਨਾ, ਆਗੂਆਂ ਨੇ ਟਰੰਪ ਨੂੰ ਤੇ ਈਰਾਨ ਦੀ ਲੀਡਰਸ਼ਿਪ ਨੂੰ ਮਨਾ ਲਿਆ ਤੇ ਇੱਕ ਵਾਰ ਸੀਜ਼ ਫਾਇਰ ਹੋ ਗਿਆ। ਇਸ ਤੋਂ ਬਾਅਦ ਖਬਰ ਇਹ ਆਈ ਕਿ ਟਰੰਪ ਅਤੇ ਈਰਾਨ ਦੇ ਵਿਚਾਲੇ ਤਾਂ ਹੋ ਗਿਆ ਸੀਜ਼ ਫਾਇਰ, ਪਰ ਇਜ਼ਰਾਈਲ ਦਾ ਅਜੇ ਵਿੱਚ ਵਿਚਾਲੇ ਹੀ ਹੈ ਕੰਮ। ਉਹਦੇ ਨਾਲ ਹੀ ਅਗਲੀ ਗੱਲ ਫੇਰ ਇਹ ਆ ਗਈ ਕਿ ਜਿਹੜੀਆਂ ਸ਼ਰਤਾਂ ਨੇ ਸਮਝੌਤੇ ਦੀਆਂ ਉਹ ਬੜੀਆਂ ਸਪਸ਼ਟ ਨੇ ਤੇ ਉਹਦੇ ਤਹਿਤ ਜੇ ਦੇਖਿਆ ਜਾਵੇ ਤਾਂ ਇਹ ਬੜੀ ਵੱਡੀ ਡਿਵੈਲਪਮੈਂਟ ਆ। ਖੈਰ, ਇੱਕ ਵਾਰ ਜਦੋਂ ਆਪਾਂ ਨੂੰ ਲੱਗ ਰਿਹਾ ਹੋਵੇ ਕਿ ਤਬਾਹ ਹੋਈ ਕਿ ਦੁਨੀਆ ਹੋਈ ਤੇ ਨਾਲ ਹੀ ਇੱਕ ਬਚਾਅ ਵਾਲੀ ਸੁਖਤ ਖਬਰ ਆ ਜੇ ਤਾਂ ਲੋਕਾਂ ਨੂੰ ਚੰਗਾ ਲੱਗਦਾ। ਪਰ ਹੋਇਆ ਕਮਾਲ ਇਹ ਕਿ ਜਿਉਂ ਹੀ ਇੱਥੇ ਪੰਜਾਬ ਦੇ ਵਿੱਚ, ਭਾਰਤ ਵਿੱਚ ਲੋਕਾਂ ਨੇ ਇਹ ਖਬਰ ਸੁਣੀ, ਨਾਲ ਦੀ ਨਾਲ ਸਾਡੇ ਇੱਥੇ ਭਾਰਤੀ ਚੈਨਲਾਂ ਨੇ ਰੰਡੀ ਰੋਣਾ ਸ਼ੁਰੂ ਕਰਤਾ। ਤੁਸੀਂ ਜੇਕਰ ਦੂਰ ਦਰਾਡੇ ਬੈਠੇ ਲੋਕ ਖਬਰਾਂ ਦੇ ਉੱਤੇ ਜਾਂ YouTube ਦੇ ਉੱਤੇ ਕਲਿੱਪਾਂ ਦੇ ਉੱਤੇ ਨਜ਼ਰ ਮਾਰੋ ਅੱਜ ਕੀ ਕੁਝ ਵਾਪਰਿਆ ਤਾਂ ਤੁਸੀਂ ਤਰਸ ਕਰੋਗੇ। ਭਾਰਤੀ ਮੀਡੀਆ ਕੁਰਸੀਆਂ ਕੰਧਾਂ 'ਚ ਮਾਰ ਰਹੇ ਨੇ, ਕੰਧਾਂ 'ਚ ਸਿਰ ਮਾਰਨ ਤੱਕ ਜਾ ਰਹੇ ਨੇ ਕਿ ਪਾਕਿਸਤਾਨ ਦੇ ਨੰਬਰ ਬਣ ਗਏ। ਪਾਕਿਸਤਾਨ ਦੇ ਨੰਬਰ ਬਣ ਗਏ ਜੀ, ਕਹਿੰਦੇ ਉਹਨੇ ਤਾਂ ਲੋਕ ਕਹਿੰਦੇ ਇਹਨਾਂ ਨੇ ਸ਼ਾਂਤੀ ਸਥਾਪਿਤ ਕਰਤੀ। ਜਿਸ ਪਾਕਿਸਤਾਨ ਨੂੰ ਇੰਡੀਅਨ ਸਿਸਟਮ ਨੇ ਟੈਰੋਰਿਸਟ ਮੁਲਕ ਵਾਂਗੂ ਦੁਨੀਆ ਭਰ ਦੇ ਵਿੱਚ ਬਦਨਾਮ ਕੀਤਾ, ਜਿਸ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਭੰਡਿਆ,
ਰੱਦ ਕੀਤਾ, ਮਾੜਾ ਕਿਹਾ। ਅੱਜ ਸਾਰੀ ਦੁਨੀਆ ਜਦੋਂ ਉਹਦੇ ਗੁਣ ਗਾ ਰਹੀ ਹੈ ਕਿ ਜੀ ਪਾਕਿਸਤਾਨ ਤਾਂ ਬੱਲੇ ਬੱਲੇ ਹੋ ਗਈ, ਇਹਨਾਂ ਨੂੰ ਇੰਨੀ ਔਖ ਲੱਗੀ। ਇਹ ਨਹੀਂ ਚਿੰਤਾ, ਇਹ ਨਹੀਂ ਫਿਕਰ ਕਿ ਮਨੁੱਖਤਾ ਮਰ ਜਾਣੀ ਸੀ। ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਸੀ ਮਿਸਟਰ ਜਿਹੜਾ ਪਾਕਿਸਤਾਨ ਦਾ ਸਿਸਟਮ ਆ, ਕਿ ਯਾਰ ਤੁਸੀਂ ਚੰਗਾ ਕੀਤਾ। ਜੇ ਇਹਦਾ ਸੇਕ ਜੰਗ 'ਚ ਵੱਧਦਾ ਤਾਂ ਭਾਰਤ ਤੱਕ ਆ ਸਕਦਾ ਸੀ, ਪਰ ਨਹੀਂ। ਇੰਨਾ ਪਿੱਟ ਪਟੂਆ ਭਾਰਤ ਨੇ ਪਾਇਆ ਹੋਇਆ ਕਿ ਜੀ ਇਹਦੇ ਨਾਲ ਤਾਂ ਸਾਲੀ ਜੰਗ ਲੱਗੀ ਰਹਿੰਦੀ, ਤੇ ਇੱਥੇ ਵਾਰ ਕਿਉਂ ਰਕਵਾ ਦੀ ਪਾਪਾ ਨੇ। ਬਹੁਤ ਜ਼ਿਆਦਾ ਮਾੜਾ ਹਾਲ ਆ ਜੀ। ਕੁੱਲ ਮਿਲਾ ਕੇ ਇਸ ਮੌਕੇ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਕਟਹਿਰੇ 'ਚ, ਕਿ ਤੁਸੀਂ ਤਾਂ, ਲੋਕ ਕਹਿ ਰਹੇ ਨੇ, ਵਿਰੋਧੀ ਪਾਰਟੀਆਂ ਤੇ ਹੋਰ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਪਾਕਿਸਤਾਨ ਜੋ ਕੁਝ ਕਰ ਰਿਹਾ ਇਹ ਦੱਲਿਆਂ ਵਾਲਾ ਕੰਮ ਆ ਤੇ ਅਸੀਂ ਦੱਲਾ ਪੁਣਾ ਨਹੀਂ ਕਰਦੇ। ਕੀ ਨੈਗੋਸ਼ੀਏਸ਼ਨ 'ਚ ਪੈਣਾ, ਮਨੁੱਖਤਾ ਨੂੰ ਬਚਾਉਣਾ, ਇਹ ਦੱਲਾਪੁਣਾ ਹੁੰਦਾ? ਪਰ ਭਾਰਤੀ ਹਾਕਮਾਂ ਨੇ ਪਤਾ ਨਹੀਂ ਕੀ ਸੋਚਿਆ ਤੇ ਕੀ ਨਹੀਂ। ਹੋਇਆ ਇਹ ਆ ਕਿ ਈਰਾਨ ਨਾਲ ਸੀਜ਼ ਫਾਇਰ ਦੇ ਮਗਰੋਂ ਪਾਕਿਸਤਾਨ ਦੇ ਉੱਤੇ ਪੂਰਾ ਰੋਸ, ਪੂਰਾ ਗੁੱਸਾ ਜਿਹੜਾ ਹੈ ਉਹ ਚੜਿਆ ਹੋਇਆ। ਭਾਵੇਂ ਕਿ ਉੱਥੇ ਅਮਰੀਕਾ ਤੋਂ ਵੀ ਕੁਛ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਮਿਸਟਰ ਟਰੰਪ ਦੇ ਖਿਲਾਫ ਕਾਫੀ ਸਿਆਸੀ ਤੌਰ ਦੇ ਉੱਤੇ ਲੋਕਾਂ 'ਚ ਰੋਸ ਵੱਧ ਰਿਹਾ, ਪਰ ਇੱਧਰ ਤਾਂ ਕਮਾਲ ਹੋਈ ਪਈ। ਖੈਰ, ਇੱਥੋਂ ਕਿਉਂਕਿ ਸਾਰੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਮਿਡਲ ਈਸਟ ਵਿੱਚ, ਅਮਰੀਕਾ 'ਚ ਜਾਂ ਹੋਰਨਾਂ ਮੁਲਕਾਂ 'ਚ, ਇਜ਼ਰਾਈਲ ਸਮੇਤ ਸਭ ਥਾਂ ਤੇ ਸਾਡੇ ਪਿਆਰੇ ਲੋਕ ਹੁੰਦੇ ਆ, ਰੋਜੀ ਰੋਟੀ ਕਮਾਉਣ ਗਏ ਹੁੰਦੇ ਆ। ਉਹ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਲੋਕ ਬੜੇ ਕਸੂਤੇ ਜੇ ਫਸੇ ਹੋਏ ਸੀ। ਇਸ ਖਬਰ ਨੇ ਰਾਹਤ ਦਿੱਤੀ ਆ, ਲੋਕਾਂ ਨੂੰ ਚੰਗਾ ਲੱਗਿਆ ਵਾ। ਥੈਂਕ ਯੂ ਪਾਕਿਸਤਾਨ ਕਹਿਣ ਵਾਲੀਆਂ ਭਾਵੇਂ ਪੋਸਟਾਂ ਥੋੜੀਆਂ ਨੇ, ਪਰ ਹੈ ਜ਼ਰੂਰ ਨੇ। ਖੈਰ, ਇੱਕ ਇੱਥੇ ਨੁਕਤਾ ਸਾਂਝਾ ਕਰਨਾ ਬਣਦਾ ਹੈ ਕਿ ਪਾਕਿਸਤਾਨ ਨੂੰ ਇੰਡੀਆ ਦੇ ਨਜ਼ਰੀਏ ਤੋਂ ਜਿੰਨਾ ਮਰਜ਼ੀ ਰੱਦੀ ਕਹਿ ਲਿਆ ਜਾਵੇ, ਕਹਿੰਦੇ ਜੀ ਉੱਥੇ 3A, ਅੱਲਾ, ਅਮਰੀਕਾ ਤੇ ਆਰਮੀ, ਇਹਨਾਂ ਦੇ ਸਹਾਰੇ ਮੁਲਕ ਚੱਲਦਾ। ਤੇ ਕਹਿੰਦੇ ਆ ਕਿ ਉਸ ਮੁਲਕ ਦਾ ਬਹੁਤ ਮਾੜਾ ਹਾਲ ਆ, ਇੰਡੀਆ ਕਹਿੰਦਾ। ਮੰਨ ਲਈ ਜੀ ਗੱਲ, ਪਰ ਜੇਕਰ ਉਹਨਾਂ ਕੋਲੇ ਪਰਮਾਣੂ ਸ਼ਕਤੀ ਵਾਲਾ ਕੰਮ ਨਾ ਹੁੰਦਾ ਤਾਂ ਲਾਜ਼ਮੀ ਇੰਡੀਆ ਪੰਗਾ ਲੈਂਦਾ। ਹੁਣ ਇੰਡੀਆ ਦੇ ਹਿਸਾਬ ਨਾਲ ਦੇਖਣ ਦੀ ਬਜਾਏ ਜੇ ਪਾਕਿਸਤਾਨ ਦੇ ਹਿਸਾਬ ਨਾਲ ਦੇਖੀਏ ਤਾਂ ਪਾਕਿਸਤਾਨ ਮੁਲਕ ਨੂੰ ਇਹ ਜਾਪਦਾ ਹੈ ਕਿ 1971 ਦੇ ਵਿੱਚ ਇੰਡੀਆ ਨੇ ਪਹਿਲਾਂ ਉੱਥੇ ਗਰੀਲਾ ਵਾਰਫੇਅਰ ਦੇ ਨਾਲ ਮਾਹੌਲ ਤਿਆਰ ਕੀਤਾ, ਫਿਰ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਬੰਗਲਾਦੇਸ਼ ਐਲਾਨ ਕੇ ਸਾਡੇ ਮੁਲਕ ਦੇ ਟੁਕੜੇ ਕਰਵਾ ਦਿੱਤੇ। ਹੁਣ ਪਾਕਿਸਤਾਨ ਦਾ ਤਾਂ ਨਜ਼ਰੀਆ ਇਹ ਆ ਕਿ ਸਾਡੇ ਮੁਲਕ ਦੇ ਟੁਕੜੇ ਕਰਵਾਤੇ ਬੰਗਲਾਦੇਸ਼ ਬਣਾ ਕੇ। ਇੰਡੀਆ ਕਹਿੰਦਾ ਜੀ ਪਾਕਿਸਤਾਨ ਬਣਾ। ਦੂਜੀ ਗੱਲ, ਜਦੋਂ ਤੁਸੀਂ ਉਹਨਾਂ ਦੇ ਮੁਲਕ ਨੂੰ ਇੱਕ ਵਾਰ ਬਹੁਤ ਡੂੰਘਾ ਵਾਰ ਕਰ ਚੁੱਕੇ ਹੋ, ਆਏ ਦਿਨ ਐਲਾਨੀਆ ਕਹਿੰਦੇ ਹੋ ਕਿ ਅਸੀਂ ਪਾਕਿਸਤਾਨ ਨੂੰ ਸਵਾਹ ਕਰ ਦੇਣਾ, ਐਲਾਨੀਆ ਕਹਿੰਦੇ ਹੋ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਨੂੰ ਅਖੰਡ ਭਾਰਤ ਬਣਾ ਕੇ ਨਾਲ ਜੋੜਨਾ, ਤਾਂ ਪਾਕਿਸਤਾਨ ਨੂੰ ਇਹ ਹੱਕ ਹਾਸਲ ਹੈ ਕਿ ਉਹ ਆਪਣੇ ਹਿੱਤਾਂ ਦੀ, ਆਪਣੇ ਲੋਕਾਂ ਦੀ, ਆਪਣੇ ਧਰਮ ਦੀ ਰਾਖੀ ਕਰੇ। ਸੋ ਉਹ ਚੋਰ ਠੱਗੇ, ਥਾਦ ਠੱਗੇ, ਫਿਰ ਤਾਂ ਉਹਦੀ ਆਪਦੀ ਲੋੜ ਦੇ ਵਿੱਚੋਂ ਜੋ ਉਹਨੂੰ ਠੀਕ ਲੱਗਦਾ ਕਰੇਗਾ। ਸੋ ਜੇਕਰ ਉਹਨੇ ਅਮਰੀਕਾ ਨਾਲ ਸੰਬੰਧ ਬਣਾਏ, ਜੇ ਉਹਨੇ ਵਰਲਡ ਪਾਵਰਾਂ ਦੇ ਵਿੱਚ, ਕਹਿੰਦੇ ਆ ਵੀ ਸਾਰੇ ਮੁਸਲਮਾਨ ਮੁਲਕਾਂ ਦੇ ਵਿੱਚੋਂ ਇਕੱਲੇ ਪਾਕਿਸਤਾਨ ਕੋਲ ਆ ਪਰਮਾਣੂ ਸ਼ਕਤੀ ਵਾਲਾ ਕੰਮ, ਪਰ ਇਸ ਪਰਮਾਣੂ ਸ਼ਕਤੀ ਕਰਕੇ ਹੀ ਪਾਕਿਸਤਾਨ ਬਚਿਆ ਹੋਇਆ। ਜੇ ਕਿਤੇ ਉਹਦੇ ਕੋਲੇ ਪਰਮਾਣੂ ਪਾਵਰ ਨਾ ਹੋਵੇ ਤਾਂ ਇੰਡੀਆ ਜਿਵੇਂ ਪਿਛਲੇ ਸਾਲ ਟੁੱਟ ਕੇ ਪੈ ਗਿਆ ਸੀ, ਗੋਦੀ ਮੀਡੀਆ ਵਾਲੇ ਤਾਂ ਧੂਹੀ ਫਿਰਦੇ ਸੀ ਅਮਰੂਦਾਂ ਵਾਲੀ ਰੇਹੜੀ ਵਾਂਗੂ, ਕਹਿੰਦੇ ਜੀ ਲੈ ਲਿਆ, ਢਾ ਲਿਆ, ਉਹ ਕਾਬਲ ਤਿੱਕਰ ਤਾਂ ਜੀ, ਸੌਰੀ ਮਾਫ ਕਰਨਾ, ਇਸਲਾਮਾਬਾਦ, ਰਾਵਲਪਿੰਡੀ, ਕਰਾਚੀ ਸਭ ਕਹਿੰਦੇ ਬਰਬਾਦ ਕਰਤੇ। ਉਹ ਤਾਂ ਬਾਅਦ ਚ ਪਾਕਿਸਤਾਨ ਦੇ
ਲੋਕਾਂ ਨੇ ਉੱਥੋਂ ਵੀਡੀਓਜ਼ ਪਾ ਕੇ ਦੱਸੀਆਂ, ਇਧਰੋਂ ਇੰਡੀਅਨ ਆਰਮੀ ਵਾਲੇ ਕਹਿਣ ਵੀ ਤੁਸੀਂ ਸਾਨੂੰ ਤਾਂ ਮਗਰੀ ਛੱਡ ਗਏ, ਤੁਸੀਂ ਸਭ ਤੋਂ ਗੋਦੀ ਮੀਡੀਆ ਵਾਲੇ ਮੂਹਰੇ ਨਿਕਲ ਗਏ। ਸੋ ਪਾਕਿਸਤਾਨ ਨੂੰ ਜੇ ਇਸ ਟਾਈਮ ਬਚਾਇਆ ਹੋਇਆ ਤਾਂ ਉਹ ਪਰਮਾਣੂ ਬੰਬ ਨੇ ਬਚਾਇਆ ਹੋਇਆ, ਨਹੀਂ ਤਾਂ ਇੱਕ ਗੱਲ ਪੱਕੀ ਆ, ਜਿਹੋ ਜਿਹੇ ਅੱਜ ਕੱਲ ਦੇ ਹਾਲਾਤ ਨੇ, ਆ ਤੁਹਾਡੇ ਸਾਹਮਣੇ ਅਮਰੀਕਾ ਨੇ ਵੈਨਜ਼ੂਏਲੇ ਨਾਲ ਜੋ ਕੀਤੀ ਆ, ਜੇ ਕਿਤੇ ਉਹਦੇ ਕੋਲ ਇਹੋ ਜਿਹੀ ਪਾਵਰ ਸ਼ਕਤੀ ਨਾ ਹੋਵੇ ਤਾਂ ਇੰਡੀਆ ਵਾਲੇ ਜੋ ਮਰਜ਼ੀ ਪਾਕਿਸਤਾਨ ਨਾਲ ਕਰਨ ਤੇ ਸਾਰੀ ਦੁਨੀਆ ਚੋਂ ਕਿਸੇ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਨਾ, ਕਿਸੇ ਨੇ ਨਹੀਂ ਪੁੱਛਣਾ। ਤੇ ਇੱਕ ਗੱਲ ਯਾਦ ਰੱਖੋ, ਜੇ ਉਹਦੇ ਕੋਲੇ ਪਰਮਾਣੂ ਸ਼ਕਤੀ ਆ ਤਾਂ ਮੋਦੀ ਹੁਣੀ ਜਿਹੜੇ ਸਭ ਤੋਂ ਕੱਟੜ ਦੇਸ਼ ਭਗਤ ਬਣੇ ਫਿਰਦੇ ਆ, ਐਵੇਂ ਤੁਰੇ ਫਿਰਦੇ ਜਾ ਕੇ ਨਵਾਜ਼ ਸ਼ਰੀਫ ਨੂੰ ਜੱਫੀ ਪਾ ਕੇ ਬਿਰਿਆਨੀਆਂ ਖਾਣ ਪਹੁੰਚ ਜਾਂਦੇ ਆ, ਕਿਉਂਕਿ ਪਤਾ ਕਿ ਗਾਂ ਵਾਲੇ ਕੋਲੇ ਪਰਮਾਣੂ ਬੰਬ। ਸੋ ਇਹ ਪਰਮਾਣੂ ਬੰਬ ਦੀ ਜਿਹੜੀ ਸ਼ਕਤੀ ਆ, ਜਿਹੜੀ ਉਹਦੀ ਟੌਰ ਆ, ਉਹਨੇ ਪਾਕਿਸਤਾਨ ਨੂੰ ਬਚਾਇਆ ਹੋਇਆ। ਹਾਂ, ਜਿਹੜੇ ਇੱਥੇ ਭਾਰਤ ਵਿੱਚ ਚੈਨਲਾਂ ਦੇ ਉੱਤੇ ਬੈਠ ਕੇ ਗਪੌੜੇ ਮਾਰਦੇ ਆ, ਇਹਨਾਂ ਬਾਰੇ ਇੰਨੀ ਗੱਲ ਹੀ ਆ ਕਿ ਕਿਸੇ ਜੰਗੀ ਮਾਹੌਲ ਮੌਕੇ ਇਹਨਾਂ ਨੂੰ ਬਾਰਡਰ ਤੇ ਲੈ ਕੇ ਜਾਣਾ ਚਾਹੀਦਾ ਤੇ ਇਹਨਾਂ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਛਡਾਉਣ ਦੀ ਜ਼ਿੰਮੇਵਾਰੀ ਦੇਣੀ ਚਾਹੀਦੀ ਆ। ਵੀ ਧੁਰੰਦਰ ਫਿਲਮ 'ਚ ਤਾਂ ਇੱਕ ਗਿਆ ਸੀ, ਉਹਨੇ ਫੱਟੇ ਚੱਕ ਤੇ, ਤੁਸੀਂ ਤਾਂ ਕਿੰਨੇ ਜਾਣੇ ਹੋ, ਉਹ ਜਾਣ ਤੇ ਨਾਲੇ ਹੁਣ ਤਾਂ ਧੁਰੰਦਰ ਫਿਲਮ ਰਾਹੀਂ ਜਾਂ ਵੈਸੇ ਗੱਲੀ ਬਾਤੀ ਪੂਰਾ ਇੰਡੀਅਨ ਮੀਡੀਆ ਇਹੀ ਦੱਸਣ ਤੇ ਲੱਗਿਆ ਹੋਇਆ ਵੀ ਮਿਸਟਰ ਡੋਭਾਲ ਦੇ ਹੱਥ 'ਚ ਆ ਉੱਥੋਂ ਦੀ ਰਾਜਨੀਤੀ। ਉੱਥੇ ਤਾਂ ਕਈ ਐਮਐਲਏ ਜਾਂ ਕਈ ਹੋਰ ਪੋਸਟਾਂ ਦੇ ਉੱਤੇ ਬੜੀਆਂ ਵੱਡੀਆਂ ਪੋਸਟਾਂ ਤੇ ਭਾਰਤ ਦੇ ਬੰਦੇ ਫਿੱਟ ਕੀਤੇ ਹੋਏ ਨੇ। ਉੱਥੇ ਪਾਕਿਸਤਾਨ ਦੇ ਵਿੱਚ ਵਪਾਰਕ ਘਰਾਣਿਆਂ ਦੀ ਤਾਂ ਗੱਲ ਛੱਡੋ, ਪਾਕਿਸਤਾਨ ਦੇ ਜਿਹੜੇ ਬਦਮਾਸ਼ ਨੇ, ਗੁੰਡੇ, ਉਹਨਾਂ ਦੀ ਸਾਰੀ ਕਾਲੀ ਦੁਨੀਆ ਦਾ ਕਬਜ਼ਾ ਵੀ, ਕੰਟਰੋਲ ਵੀ ਮਿਸਟਰ ਡੋਭਾਲ ਕੋਲੇ ਆ। ਸੋ ਜਦੋਂ ਭਾਰਤੀ ਨਿਜ਼ਾਮ ਇਹ ਦਰਸਾ ਰਿਹਾ ਹੈ ਕਿ ਸਾਰਾ ਪਾਕਿਸਤਾਨ ਜਿਹੜਾ ਉਹ ਮਿਸਟਰ ਡੋਭਾਲ ਮੂਹਰੇ ਬੇਬਸ ਤੇ ਲਾਚਾਰ ਖੜਾ ਹੈ, ਉਸ ਮੌਕੇ ਇਹ ਖਬਰ ਆ ਜਾਣੀ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ, ਉਹ ਤਾਂ ਅਮਰੀਕਾ ਤੇ ਈਰਾਨ ਦੀ ਸੰਧੀ ਕਰਾ ਗਿਆ, ਰਾਜੀਨਾਮਾ ਕਰਾ ਗਿਆ, ਸੀਜ਼ ਫਾਇਰ ਕਰਾ ਗਿਆ, ਫਿਰ ਮਿਰਚਾਂ ਤਾਂ ਲੱਗਣੀਆਂ ਹੀ ਸੀ। ਵੈਸੇ ਅੱਜ ਦੇ ਇਸ ਜੰਗੀ ਮਾਹੌਲ ਦੇ ਵਿੱਚ ਮੈਨੂੰ ਕਿਸੇ ਦਾਨਸ਼ਵਰ ਸੱਜਣ ਦੀ ਇੱਕ ਗੱਲ ਚੇਤੇ ਆ ਰਹੀ ਹੈ, ਕਈ ਵਾਰ ਪੜ੍ਹਿਆ, ਮੈਨੂੰ ਨਾਮ ਨਹੀਂ ਯਾਦ, ਉਹਨੇ ਕਿਹਾ ਸੀ ਕਿ ਜੇਕਰ ਪਰਮਾਣੂ ਬੰਬਾਂ ਵਾਲੀ ਤਬਾਹੀ ਤੋਂ ਬਾਅਦ ਵੀ ਮਨੁੱਖਤਾ ਮਾੜੀ ਮੋਟੀ ਬਚ ਗਈ ਤਾਂ ਗੁਰੂ ਗ੍ਰੰਥ ਸਾਹਿਬ ਹੀ ਆ ਜਿਹੜਾ ਮਨੁੱਖਤਾ ਨੂੰ ਸੇਧ ਦੇਣਗੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੀ ਅੱਜ ਦੇ ਦੌਰ ਵਿੱਚ ਸਭ ਤੋਂ ਸੁਚਾਰੂ ਤੇ ਉਸਾਰੂ ਗੱਲ ਹੈ। ਫਿਰ ਭਾਰਤ ਦੇ ਵਿੱਚ ਟਰੰਪ ਦੇ ਬਾਰੇ, ਇਜ਼ਰਾਈਲ ਦੇ ਬਾਰੇ, ਈਰਾਨ ਦੇ ਬਾਰੇ ਬਹੁਤਾ ਮਸਾਲਾ ਭਾਰਤੀ ਮੀਡੀਆ ਦੇ ਵੱਲੋਂ ਆ ਰਿਹਾ ਤੇ ਇਸ ਦੌਰ ਵਿੱਚ ਜਿਹੜਾ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ ਨੇ, ਉਹਨਾਂ ਦੀ ਕਦਰ ਜਿਹੜੀ ਆ ਕਾਫੀ ਵਧੀ ਹੋਈ ਆ। ਇੱਕ ਵੇਲਾ ਸੀ ਜਦੋਂ ਸਾਰੇ ਸੁਣਦੇ ਹੁੰਦੇ ਸੀ BBC ਤੇ ਕੀ ਆਇਆ, ਹੁਣ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਜਿਹੜੇ ਸਾਡੇ ਪੰਜਾਬੀ ਮੂਲ ਦੇ ਭੈਣ ਭਰਾ ਨੇ, ਉਹਨਾਂ ਦੀਆਂ ਜਿਹੜੀਆਂ ਲਿਖੀਆਂ ਗੱਲਾਂ ਨੇ ਉਹਨਾਂ ਨੂੰ ਗੌਰ ਕੀਤਾ ਜਾਂਦਾ। ਪਰ ਸੱਚੀ ਗੱਲ ਇਹ ਆ ਕਿ ਜਿਹੜੀ ਖਬਰ ਜੰਗਬੰਦੀ ਦੀ ਆਈ ਆ, ਸੀਜ਼ ਫਾਇਰ ਦੀ ਆਈ ਆ, ਇਹਨੇ ਸਾਰੇ ਹਾਲਾਤ ਜਿਹੜੇ ਆ ਬਦਲ ਦਿੱਤੇ ਆ। ਖੈਰ, ਹੁਣ ਆਪਾਂ ਆਪਣੀ ਇੱਥੋਂ ਦੀ ਜਿਹੜੀ ਚਲੰਤ ਪੋਲਿਟਿਕਸ ਆ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਮੋਦੀ ਬ੍ਰਿਗੇਡ ਦਾ ਕੋਈ ਵੀ ਭਾਸ਼ਣ ਮੁਸਲਮਾਨ ਸ਼ਬਦ ਤੋਂ ਬਗੈਰ ਪੂਰਾ ਨਹੀਂ ਹੁੰਦਾ, ਉਵੇਂ ਭਗਵੰਤ ਮਾਨ ਦਾ ਸੁਖਬੀਰ ਨੂੰ ਤੇ ਸੁਖਬੀਰ ਦਾ ਕੋਈ ਭਾਸ਼ਣ ਆਨੇ ਮਾਣੇ ਭਗਵੰਤ ਮਾਨ ਨੂੰ ਮਾਰੇ ਬਗੈਰ ਪੂਰਾ ਨਹੀਂ ਹੁੰਦਾ। ਇਹਨਾਂ ਦੋਨਾਂ ਨੇ ਆਪਸ ਵਿੱਚ ਹੀ ਰੌਲਾ ਗੌਲਾ ਪਾ ਕੇ ਬਾਕੀ ਸਾਰੇ ਸਿਆਸੀ ਆਗੂ ਅਤੇ ਧਿਰਾਂ ਨੂੰ ਖੂੰਜੇ ਲਾਇਆ ਹੋਇਆ। ਜਿਵੇਂ ਕਿਹਾ ਤਾਂ ਇਹ ਜਾਂਦਾ ਕਿ ਲੋਕਤੰਤਰ ਆ ਜੀ, ਲੋਕਤੰਤਰ ਦੇ ਵਿੱਚ ਪਾਰਟੀਆਂ ਨੇ, ਅਹੁਦੇਦਾਰ ਨੇ, ਪਰ ਭਾਰਤ ਦੇ ਵਿੱਚ ਕੇਂਦਰ ਦੇ ਵਿੱਚ ਜੋ ਹਾਲ ਹੈ, ਮੋਦੀ ਤੇ ਅਮਿਤ ਸ਼ਾਹ ਤੋਂ ਬਿਨਾਂ ਬਾਕੀ ਕੁਝ ਨਹੀਂ ਦਿਖਦਾ, ਨਾ ਪਾਰਟੀ 'ਚ ਨਾ ਸਰਕਾਰ। ਇੱਧਰ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਬਗੈਰ ਬਾਕੀ ਕੁਝ ਨਹੀਂ ਦਿਖਦਾ ਤੇ ਬਾਦਲ ਦਲ ਦੇ ਵਿੱਚ ਕੱਲਾ ਸੁਖਬੀਰ ਆ। ਜਿਵੇਂ ਇੱਕ ਸਾਧ ਹੁੰਦਾ ਤੇ ਉਹਦੇ ਚਾਹੇ ਡੇਰੇ 'ਚ 200 ਚੇਲਾ ਰਹਿੰਦਾ ਹੋਵੇ, ਬਾਕੀ ਕਿਸੇ ਵਿੱਚ ਵਿਚਾਲੇ ਨਹੀਂ, ਸਾਰਿਆਂ ਦੀ ਸਾਧ ਨਾਲ ਸਿੱਧੀ ਗੱਲ ਹੁੰਦੀ
ਤੇ ਬਾਦਲ ਸੁਖਵੀਰ ਤਾਂ ਸਿੱਧਾ ਕਹਿੰਦਾ ਰਿਹਾ ਕਿ ਐਵੇਂ ਟਰਾਂਸਫਾਰਮਰਾਂ ਨਾਲ ਕਾਹਨੂੰ ਕੁੰਡੀਆਂ ਨਾਲ ਮੱਥੇ ਮਾਰਦੇ ਫਿਰਦੇ ਹੋ, ਆ ਕੇ ਸਿੱਧਾ ਜਿਹੜਾ ਹੈਗਾ ਗ੍ਰਿਡ ਨਾਲ ਜੁੜੋ, ਯਾਨੀ ਕਿ ਮੈਂ ਗ੍ਰਿਡ ਆ, ਮੈਂ ਅਕਾਲੀ ਦਲ ਦਾ ਪ੍ਰਧਾਨ ਆ ਤੇ ਮੇਰੇ ਨਾਲ ਜੁੜੋ। ਤੋਂ ਬਾਕੀ ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ ਸਾਰੇ ਝੁਰਲੂ ਜਿਹੜੇ ਨੇ, ਝੁਰਲੂ ਕੀ ਹੁੰਦੇ ਨੇ, ਜਿਹੜੇ ਮਦਾਰੀ ਨੇ ਰੱਖੇ ਹੁੰਦੇ ਨੇ ਤੇ ਉਹਨਾਂ ਦਾ ਕੋਈ ਬਹੁਤਾ ਅਰਥ ਨਹੀਂ ਹੁੰਦਾ। ਅਸਲ ਵਿੱਚ ਜਿਹੜਾ ਝੁਰਲੂ ਆ ਉਹਦੇ ਜਿਹੜਾ ਮਦਾਰੀ ਦੇ ਹੱਥ 'ਚ ਤਾਕਤ ਹੁੰਦੀ ਆ, ਮਦਾਰੀ ਜਿਵੇਂ ਨਚਾਉਂਦਾ ਉਵੇਂ ਝੁਰਲੂ ਨੱਚਦੇ ਆ। ਸੋ ਇੱਥੇ ਸਾਡੇ ਕੋਲੇ ਬਹੁਤ ਸਾਰੇ ਝੁਰਲੂ ਨੇ, ਸੁਖਵੀਰ ਵੀ, ਕੇਜਰੀਵਾਲ ਵੀ, ਅਮਿਤ ਸ਼ਾਹ ਵੀ, ਇਹ ਸਾਰੇ ਝੁਰਲੂਆਂ ਦੇ ਮਗਰ ਜਿਹੜੇ ਆ ਵੱਡੇ ਵੱਡੇ ਬਿਜ਼ਨਸ ਘਰਾਣੇ ਨੇ, ਵਪਾਰਕ ਘਰਾਣੇ ਨੇ, ਉਹ ਇਹਨਾਂ ਨੂੰ ਆਪਦੇ ਹਿਸਾਬ ਨਾਲ ਨਚਾਈ ਜਾਂਦੇ ਨੇ। ਤੇ ਇਸ ਮਾਹੌਲ ਵਿੱਚ ਜਦੋਂ ਕਿ ਸਾਡੇ ਸਿਆਸੀ ਇਹਨਾਂ ਭਲਵਾਨਾਂ ਨੇ, ਇਹਨਾਂ ਸਿਆਸੀ ਗੈਂਗਸ ਨੇ, ਜਿਵੇਂ ਗੈਂਗਸ ਆਫ ਵਾਸੇਪੁਰ ਨੇ, ਉਵੇਂ ਹੀ ਇਹ ਸਾਰੇ ਗੈਂਗ ਨੇ ਜਿਨ੍ਹਾਂ ਨੂੰ ਇੱਕੋ ਇੱਕ ਕੰਮ ਆ ਕਿ ਝੂਠ ਸੱਚ ਬੋਲ ਕੇ ਇੱਕ ਵਾਰੀ ਸੱਤਾ ਨੂੰ ਹੱਥ ਪਾਓ, ਨਜ਼ਾਰੇ ਲਓ। ਜਦੋਂ ਬਾਦਲਕਿਆਂ ਕੋਲ ਸੱਤਾ ਸੀ, ਉਹਨਾਂ ਨੂੰ ਸਾਰੀ ਦੁਨੀਆ ਬੇਵਕੂਫਾਂ ਦੀ ਲੱਗਦੀ ਸੀ ਕਿ ਜਿਹੜਾ ਮਾੜਾ ਜਿਹਾ ਖੰਘਦਾ ਚਲਾਓ ਗੋਲੀਆਂ, ਮਾਰੋ ਛਿੱਤਰ ਫੇਰੋ ਇਹਨਾਂ ਦੇ। ਤੇ ਜਦੋਂ ਲੋਕਾਂ ਨੇ ਹੁਣ ਸੱਤਾ ਤੋਂ ਪਾਸੇ ਕਰਤੇ, ਹੁਣ ਵੀ ਇਹ ਨਹੀਂ ਕਹਿੰਦੇ ਕਿ ਅਸੀਂ ਕਰਤੂਤਾਂ ਮਾੜੀਆਂ ਕੀਤੀਆਂ ਸੀ। ਬਾਦਲ ਦਲ ਦੇ ਸਾਰੇ ਲੋਕਾਂ ਦਾ ਇੱਕੋ ਹੀ ਰੰਡੀ ਰੋਣਾ ਕਿ ਤੁਸੀਂ ਗਲਤੀ ਕਰ ਬੈਠੇ, ਐਵੇਂ ਤੁਸੀਂ ਗਲਤੀ ਕਰ ਬੈਠੇ। ਕਿੱਥੇ ਤੁਸੀਂ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਜਿਤਾ ਲਿਆ। ਕਮਾਲ ਦੀ ਗੱਲ ਹੈ। ਨਹੀਂ ਚੇਤੇ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਮੌਕੇ ਕੀ ਕੀਤਾ। ਨਹੀਂ ਖਿਆਲ ਰੱਖ ਰਹੇ ਕਿ ਕਿਵੇਂ ਬੁੱਚੜ ਪੁਲਸੀਆਂ ਨੂੰ ਖੁੱਲੀ ਛੁੱਟ ਦਿੱਤੀ। ਖੈਰ 2 ਦਸੰਬਰ 2024 ਨੂੰ ਜੋ ਇਤਿਹਾਸ ਸਿਰਜਿਆ ਗਿਆ, ਉਹਦੇ ਬਾਰੇ ਵੀ ਅੱਜ ਕੱਲ ਬਾਦਲ ਸੈਨਾ ਕਹਿੰਦੀ ਹੈ, ਸੁਖਵੀਰ ਸਾਹਿਬ ਫਰਮਾ ਰਹੇ ਨੇ, ਹੁਣ ਉਹਨਾਂ ਨੂੰ ਇਲਹਾਮ ਹੋਇਆ ਕਿ ਜਿਹੜਾ ਮੈਨੂੰ ਬਾਹਰ ਬਿਠਾਇਆ ਸੀ ਨਾ ਕੁਰਸੀ ਤੇ, ਉਹ ਤਾਂ ਸਾਜ਼ਿਸ਼ ਸੀ ਮੈਨੂੰ ਕਤਲ ਕਰਾਉਣ ਦੀ। ਲਓ ਜੀ, ਹੁਣ 2 ਸਾਲ ਬਾਅਦ ਇਹ ਚੇਤੇ ਆ ਗਿਆ। ਖੈਰ ਦੁਨੀਆ, ਮੈਂ ਤਾਂ ਇਹ ਚਾਹੁੰਦਾ ਕਿ ਦੁਨੀਆ ਦੇ ਉੱਤੇ ਬਹੁਤ ਹੀ ਮਾੜੇ ਤੋਂ ਮਾੜੇ ਬੰਦੇ ਹੋਏ, ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀ, ਇਹ ਗੱਲ ਬਹੁਤ ਵਧੀਆ ਲੱਗਦੀ। ਪਰ ਪੰਜਾਬ ਦੀ ਧਰਤੀ ਉੱਤੇ ਬੇਅੰਤ ਸਿੱਖਾਂ ਦੇ ਪੁੱਤ ਮਰੇ, ਤੇ ਅੱਜ ਦੀ ਤਰੀਕ ਵਿੱਚ ਵੀ ਇੰਡੀਅਨ ਸਟੇਟ ਨੇ ਕੋਈ ਕਸਰ ਨਹੀਂ ਛੱਡੀ ਹੋਈ। ਨਸ਼ਿਆਂ ਦੇ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਨਾਲ ਹੀ ਸਾਡੀ ਨਸਲਕੁਸ਼ੀ ਹੋ ਰਹੀ ਹੈ। ਜੇ ਸੁਖਵੀਰ ਮਰ ਜੂ ਤੇ ਫੇਰ ਕੀ ਮੱਸਿਆ ਲੱਗਣੋਂ ਹਟ ਜੂ। ਕੀ ਇਹ ਕੋਈ ਗੱਲ ਆ ਕਿ ਜੇ ਸੁਖਵੀਰ ਬਚੂ, ਸੁਖਵੀਰ ਮੁੱਖ ਮੰਤਰੀ ਬਣੂ ਤਾਂ ਹੀ ਪੰਥ ਦਾ ਜਾਂ ਪੰਜਾਬ ਦਾ ਭਲਾ ਹੋਊ। ਜਦੋਂ ਵੀ ਇਹ ਸੱਤਾ 'ਚ ਹੁੰਦੇ ਨੇ, ਅਸੀਂ ਤਾਂ ਸਕਾਂ ਤੇ ਵਿਪਤਾ 'ਚ ਫਸੇ ਹੁੰਦੇ ਆ। ਮੈਂ ਖੁਦ ਉਹ ਦੌਰ, ਉਹ ਤਸ਼ੱਦਦ ਝੱਲਿਆ। ਮੈਨੂੰ ਖੁਦ ਨੂੰ ਅਕਾਲੀ ਲੀਡਰ ਵੱਡੇ ਬਾਦਲ ਕੋਲੇ ਸੀਐਮ ਦੇ ਹੁੰਦਿਆਂ ਲੈ ਕੇ ਗਏ, ਸੀਐਮ ਸੀ ਉਹ, ਪਰ ਮੈਂ ਤਾਂ 3.5 ਸਾਲ ਨਾਭੇ ਕੱਟ ਕੇ ਆਇਆ ਬਗੈਰ, ਬਿਲਕੁਲ ਚਿੱਟਾ ਬੇਦੋਸ਼ਾ ਸੀ। ਮੇਰੇ ਵਰਗੇ ਹੋਰ ਬਥੇਰੇ ਸੀ ਉੱਥੇ। ਸੋ ਜੇਕਰ ਅਕਾਲੀ ਦਲ ਦਾ ਰਾਜ ਲਿਆ ਕੇ ਸੁਖਵੀਰ ਜਾਂ ਉਹਦੇ ਪਿਓ ਨੂੰ ਗੱਦੀ ਤੇ ਬਿਠਾ ਕੇ ਛਿੱਤਰ ਹੀ ਖਾਣੇ ਆ, ਆਪਦੇ ਇਸ਼ਟ ਦੀ ਬੇਅਦਬੀ ਹੀ ਅਸੀਂ ਦੇਖਣੀ ਆ, ਤੇ ਫੇਰ ਇਹ ਜਿਉਂਦਾ ਰਵੇ ਮਰੇ। ਇੱਥੇ ਬੇਅੰਤ ਸਿੰਘ ਦੇ ਜਿਉਂਦਿਆਂ ਵੀ ਲੋਕ ਕਹਿੰਦੇ ਹੋਣੇ ਆ ਵੀ ਜੇ ਮਰ ਗਿਆ ਪਤਾ ਨਹੀਂ ਕੀ ਹੋ ਜੂ। ਅੱਜ ਦੀ ਤਰੀਕ ਵਿੱਚ ਤਾਂ ਇਹਨਾਂ ਗੱਲਾਂ ਨੂੰ ਵੀ ਲੋਕ ਸਿਆਸਤ ਦੇ ਨਜ਼ਰੀਏ ਤੋਂ ਵਰਤ ਰਹੇ ਨੇ। ਰਵਨੀਤ ਬਿੱਟੂ ਕਹਿੰਦਾ ਫਿਰਦਾ ਹੈ ਬਈ ਮੈਂ ਸ਼ਹੀਦ ਬੇਅੰਤ ਸਿੰਘ ਦੇ ਮੁੰਡੇ, ਇੰਦਰਾ ਕਾਂਡ ਵਾਲੇ ਸ਼ਹੀਦ ਬੇਅੰਤ ਸਿੰਘ ਦੇ ਬੇਟੇ ਨੂੰ ਪਾਰਲੀਮੈਂਟ 'ਚ ਕਿਹਾ ਹੈ ਕਿ ਤੂੰ ਆਪਦੇ ਪਿਓ ਦੀ ਸ਼ਹਾਦਤ ਦੀ ਗੱਲ ਕਰਿਆ ਕਰ। ਕਮਾਲ ਦੀ ਗੱਲ ਆ। ਲੋਕਾਂ ਨੂੰ ਲੱਗਿਆ ਲੈ ਵੀ ਰਵਨੀਤ ਬੜਾ ਸਿਆਣਾ, ਸਹੀ ਗੱਲ ਕਹਿ ਰਿਹਾ, ਪਰ ਉਹਦੇ ਪਿੱਛੇ ਜਿਹੜੀ ਅਸਲੀ ਖੇਡ ਆ ਉਹ ਕੋਈ ਹੋਰ ਹੈ। ਉਹ ਸਭ ਦੇ ਸਾਹਮਣੇ ਹੈ ਕਿ ਕਾਂਗਰਸ ਦੇ ਆਗੂ ਆਪੇ ਹੀ ਇਹਨੂੰ ਟੁੱਟ ਕੇ ਪੈਣਗੇ, ਤੇ ਜਿੰਨਾ ਕਾਂਗਰਸ ਵਾਲੇ ਬੇਅੰਤ ਸਿੰਘ ਦੇ ਇਸ ਮੁੰਡੇ ਨੂੰ ਮਾੜਾ ਚੰਗਾ ਬੋਲਣਗੇ, ਉਹਨਾਂ ਸਿੱਖਾਂ 'ਚ ਗੁੱਸਾ ਵਧੂਗਾ। ਤੇ ਕਾਂਗਰਸ, ਸਾਡੇ ਲਈ ਤਾਂ ਕਾਂਗਰਸ ਤੇ ਬੀਜੇਪੀ 'ਚ ਕੋਈ ਫਰਕ ਨਹੀਂ, ਪਰ ਉਹਨਾਂ ਦੀ ਸਿਆਸਤ ਦੀ ਗੱਲ ਕਰਦੇ ਆ। ਤੇ ਕਾਂਗਰਸ ਹੀ ਜਿੰਨਾ ਮਰਜ਼ੀ ਇਹਦੇ ਨਾਲ ਪੰਗਾ ਲੈਣ ਉਨਾ ਚੰਗਾ, ਤੇ ਬੀਜੇਪੀ ਦੇ ਖੇਣੀ ਇਹਦੇ ਨਾਲ ਵੋਟ ਵੱਧ ਜਾਣਗੇ। ਹੈ ਹਰੇਕ ਨੂੰ ਆਪਾ ਧਾਪ ਪਈ ਹੋਈ ਆ। ਵੋਟਾਂ ਦਾ ਮਾਹੌਲ ਜਿਹੜਾ ਹੈਗਾ ਦਿਨੋਂ ਦਿਨ ਨੇੜੇ ਆ ਰਿਹਾ,
ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ 2 ਦਸੰਬਰ ਦੇ ਹੁਕਮਨਾਮਿਆਂ ਚੋਂ ਬਹੁਤ ਕੁਝ ਚੰਗਾ ਮਾੜਾ ਨਿਕਲਿਆ, ਪਰ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਕਹਿ ਰਹੇ ਨੇ ਕਿ ਸਾਰਾ ਕੁਝ ਏਜੰਸੀਆਂ ਨੇ ਕਰਵਾਇਆ, RSS ਨੇ ਕਰਵਾਇਆ, ਇਹ ਬਹੁਤ ਜ਼ਿਆਦਾ ਪਾਪ ਵਾਲੀ ਗੱਲ, ਬਹੁਤ ਵੱਡੀ ਇਹ ਘਿਨਾਉਣੀ ਹਰਕਤ। ਸੁਖਬੀਰ ਸਿੰਘ ਬਾਦਲ ਦੇ ਝੰਡੇ ਦੇ ਬਹੁਤੇ ਲੋਕ ਉਦੋਂ ਗਿਆਨੀ ਹਰਪ੍ਰੀਤ ਸਿੰਘ ਵੱਲ ਗਏ ਸੀ। ਗਿਆਨੀ ਹਰਪ੍ਰੀਤ ਸਿੰਘ ਗਿਆਨੀ ਜੀ ਵਧੀਆ ਹੋਣਗੇ, ਪਰ ਉਹ ਚੰਗੇ ਹੰਢੇ ਹੋਏ ਸਿਆਸੀ ਆਗੂ ਨਹੀਂ। ਤੇ ਅੱਜ ਦੀ ਤਰੀਕ ਵਿੱਚ ਛਾਲਾ ਮਾਰ-ਮਾਰ ਕੇ ਬਹੁਤ ਸਾਰੇ ਆਗੂ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਿਆਗ ਕੇ ਸੁਖਬੀਰ ਬਾਦਲ ਕੋਲ ਜਾ ਰਹੇ ਨੇ। ਮੱਖਣ ਬਰਾੜ ਜਥੇਦਾਰ ਤੋਤਾ ਸਿੰਘ ਦਾ ਬੇਟਾ, ਉਹਦੇ ਬਾਰੇ ਬੜੀ ਚਰਚਾ ਹੋ ਰਹੀ ਆ ਕਿ ਉਹਨੂੰ ਨੇੜੇ ਲਾ ਕੇ ਬਾਦਲ ਕੇ ਰਾਜੀ ਨਹੀਂ ਸੀ, ਪਰ ਕਿਸੇ ਸਾਧ ਬਾਬੇ ਰਾਹੀਂ ਜਿਹੜੀ ਆ ਮਿਹਨਤ ਤਰਲਾ ਕਰਕੇ ਜਦੋਂ ਕਿਹਾ ਤੇ ਉਹ ਕਹਿੰਦਾ ਮੈਂ ਇੱਥੇ ਪਿੰਡ ਵਾਂ ਬਾਦਲ, ਜੇ ਆਉਣਾ ਤਾਂ ਮਿੰਟ ਮੇਰੇ ਕੋਲੇ 15 ਛੇਤੀ ਪਹੁੰਚੂ। ਕਹਿੰਦੇ ਗੱਡੀ 'ਚ ਸਰੋਪਾ ਆਪ ਲੈ ਕੇ ਗਿਆ ਤੇ ਉਹ ਫੋਟੋ ਛਪੀ ਆ, ਕੱਲੇ ਮੱਖਣ ਬਰਾੜ ਦੇ ਹੀ ਸਰੋਪਾ ਪਾਇਆ ਹੋਇਆ। ਸੋ ਇੱਕ ਪਾਸੇ ਤਾਂ ਇਹ ਆ ਕਿ ਸੁਖਬੀਰ ਬਾਦਲ ਇਹਨਾਂ ਨੂੰ ਜੁੱਤੀਆਂ ਮਾਰਦਾ, ਇਹ ਫੇਰ ਭੱਜ ਕੇ ਉੱਥੇ ਜਾ ਰਹੇ ਨੇ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਛੱਡ ਕੇ ਜਾ ਰਹੇ ਨੇ। ਸਹੀ ਧਿਰ ਜਿਹੜੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਵਾਲੀ ਆ। ਫੇਰ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ, ਉਹਨਾਂ ਦੇ ਸਮਰਥਕਾਂ ਨੂੰ ਬਹਿ ਕੇ ਵਿਚਾਰਨਾ ਨਹੀਂ ਚਾਹੀਦਾ ਕਿ ਆਖਰ ਕਿਉਂ ਸਾਨੂੰ ਤਿਆਗ ਰਹੇ ਨੇ, ਕਿਉਂ ਉਧਰ ਜਾ ਰਹੇ ਨੇ। ਉਧਰ ਜੁੱਤੀਆਂ ਖਾ ਕੇ ਵੀ ਜਾ ਰਹੇ ਨੇ, ਇੱਧਰ ਰਿਸਪੈਕਟੇਬਲ ਤਰੀਕੇ ਨਾਲ ਵੀ ਰਹਿਣ ਨੂੰ ਤਿਆਰ ਨਹੀਂ। ਸੱਚਾਈ ਇਹ ਆ ਕਿ ਜਿਹੜੀ ਵੀ ਇਹ ਚਾਲੂ ਜੀ ਕਿਸਮ ਦੀ ਸਿਆਸਤ ਵਾ, ਇਹਦੇ ਵਿੱਚ ਜੇ ਕਿਸੇ ਪੰਥਕ ਜਾਂ ਕੌਮ ਪ੍ਰਸਤ ਬੰਦੇ ਦੇ ਲਈ ਥਾਂ ਹੁੰਦੀ ਤਾਂ ਸੋਚੋ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਨੂੰ ਜਦੋਂ ਚੋਣ ਲੜਾਈ ਸੀ, ਉਦੋਂ ਸਭ ਕੁਝ ਨੰਗਾ ਹੋ ਗਿਆ ਸੀ। ਆ ਸਾਡੀ ਧਿਰ ਨੇ, ਫੈਡਰੇਸ਼ਨ ਨੇ, ਬਾਬਾ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਨੇ ਤਾਂ 85 ਚ ਇਸੇ ਕਰਕੇ ਇਲੈਕਸ਼ਨ ਦਾ ਬਾਈਕਾਟ ਕੀਤਾ ਸੀ। ਜਿਹੜੇ ਅੱਜ ਵੀ ਉੱਠ ਕੇ ਮੱਤਾਂ ਦਿੰਦੇ ਹੁੰਦੇ ਨੇ ਕਿ ਬਾਈਕਾਟ ਵਾਲੇ ਬੜੇ ਮਾੜੇ ਆ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਚੋਣਾਂ ਲੜੀਆਂ, ਚੋਣਾਂ ਲੜ ਕੇ ਜਿੱਤੀਆਂ, ਉਹਨਾਂ ਨੇ ਕੀ ਫੰਨੂ ਖੋਲਿਆ। ਸੱਚਾਈ ਇਹ ਹੈ ਕਿ ਇਸ ਸਿਸਟਮ ਦੇ ਵਿੱਚ ਹੀ ਨੁਕਸ ਵਾ। ਇਹ ਵਹਿਮ ਜਿੰਨਾ ਟਾਈਮ ਨਿਕਲਦਾ ਨਹੀਂ, ਉਹਨਾਂ ਟਾਈਮ ਗੱਲ ਬਣਨੀ ਨਹੀਂ। ਪਹਿਲਾਂ ਕਿੰਨੇ ਸਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਝੰਡੇ ਹੇਠ ਕੋ ਸੱਜਣ ਲੱਗੇ ਸੀ। ਹੁਣ ਸਾਡੇ ਪਿਆਰੇ ਸਤਿਕਾਰੇ ਵੀਰ ਅਮਰਤਪਾਲ ਸਿੰਘ, ਅੱਜ ਬੜੀ ਮੰਦਭਾਗੀ ਇੱਕ ਖਬਰ ਮਿਲੀ ਆ ਸੁਣਨ ਨੂੰ ਕਿ ਉਹਨਾਂ ਦੇ ਸਾਥੀਆਂ ਵਿੱਚੋਂ ਕੋਈ ਵਾਧਾ ਬਣ ਰਿਹਾ। ਕਾਹਦੇ ਚੋਂ ਬਣ ਰਿਹਾ, ਕਿਵੇਂ ਬਣ ਰਿਹਾ, ਉਹ ਤਾਂ ਬਾਅਦ ਦੀ ਗੱਲ ਆ। ਪਰ ਗੱਲ ਇਹ ਹੈ ਕਿ ਖਾਲਿਸਤਾਨ ਨੂੰ ਜਾਂ ਪੰਥ ਨੂੰ ਸਮਰਪਿਤ ਕਈ ਭਰਾ ਇਹੋ ਜਿਹੇ ਨੇ ਜਿਹੜੇ ਅਜੇ ਖਾਲਿਸਤਾਨ ਵੱਲ ਨਹੀਂ ਆਏ। ਇਹ ਸਾਰੇ ਲੋਕ ਜਦੋਂ ਇਹ ਸੋਚਦੇ ਆ ਨਾ ਕਿ ਅਸੀਂ ਭਾਰਤੀ ਨਿਜ਼ਾਮ ਦੇ ਵਿੱਚੋਂ MLA MP ਬਣ ਕੇ, ਮੁੱਖ ਮੰਤਰੀ ਬਣ ਕੇ ਕੁਝ ਭਾਈ ਕੀ ਭਾਲਦੇ। ਖੈਰ ਮੈਨੂੰ ਪਤਾ ਸਾਡੀ ਗੱਲ ਜ਼ਹਿਰ ਵਰਗੀ ਲੱਗਦੀ ਆ, ਫਿਰ ਗਾਲਾਂ ਕੱਢਦੇ ਹੋ। ਅਸੀਂ ਫਿਰ ਅਰਦਾਸ ਇਹੀ ਕਰਦੇ ਆ ਬਈ ਤੁਹਾਡੀ ਇੱਕ ਵਾਰੀ ਸਰਕਾਰ ਬਣ ਜਾਵੇ। ਹੋ ਸਕਦਾ ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ ਕਦੇ ਤਾਂ ਆ ਕੇ ਆਖੋਗੇ ਸਿੱਖਾਂ ਨੂੰ ਵੀ ਚਾਹੇ ਤੁਸੀਂ ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਲਓ, ਇਸ ਸਿਸਟਮ ਦੇ ਵਿੱਚੋਂ ਪੰਥ ਦਾ ਤੇ ਪੰਜਾਬ ਦਾ ਕੁਝ ਨਹੀਂ ਬਣ ਸਕਦਾ। ਖੈਰ ਅੱਜ ਜਦੋਂ ਕਿ ਜੰਗਬੰਦੀ ਤੋਂ ਬਾਅਦ ਸਾਰੇ ਪਾਸੇ ਜਿਹੜਾ ਮਾਹੌਲ ਆ ਉਹ ਸਖਾਵਾ ਬਣਿਆ ਹੋਇਆ, ਤਾਂ ਇੱਕ ਵੀਡੀਓ ਜਿਹਦੇ ਵਿੱਚ ਜਿਹੜੇ ਬਹੁਤ ਹੀ ਨਾਮਵਰ ਜਰਨਲਿਸਟ ਜਿਹੜੇ ਨੇ, ਉਹਨਾਂ ਨੇ ਤਰਨਤਾਰਨ ਇਲਾਕੇ ਦੇ ਵਿੱਚ ਦੇਖਿਆ ਕਿ ਥਾਂ ਦੇ ਉੱਤੇ ਲੋਕ ਨਸ਼ਿਆਂ ਨਾਲ ਮਰ ਰਹੇ ਨੇ, ਨਸ਼ਿਆਂ ਦਾ ਸੇਵਨ ਕਰ ਰਹੇ ਨੇ। ਉਹਨਾਂ ਦੀ ਇਹ ਵੀਡੀਓ ਪ੍ਰਭਜੋਤ ਸਿੰਘ ਦੀ ਬਹੁਤ ਜ਼ਿਆਦਾ ਚਰਚਾ ਵਿੱਚ ਹੈ। ਔਰ ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਪੰਜਾਬ ਦੇ ਹਰ ਇੱਕ ਵਸਨੀਕ ਨੂੰ ਨਸ਼ਿਆਂ ਉੱਤੇ ਲਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ, ਔਰ ਇਹ ਪ੍ਰੋਜੈਕਟ ਪੂਰੀ ਤਨਦੇਹੀ ਨਾਲ ਭਾਰਤ ਸਰਕਾਰ ਲਾਗੂ ਕਰੀ ਫਿਰਦੀ ਆ। ਜਿਹੜੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਯਕੀਨ ਨਹੀਂ, ਉਹ ਪੰਜਾਬ ਦੇ ਵਿੱਚ ਆ ਕੇ ਰਹਿ ਕੇ ਆਪ ਦੇਖ ਸਕਦੇ ਆ ਕਿ ਕਿਵੇਂ ਇੱਥੇ ਨਸ਼ਿਆਂ ਦਾ ਦਰਿਆ ਵਗਾਇਆ ਜਾ ਰਿਹਾ। ਇਹ ਫੁਕਰੀਆਂ, ਇਹ ਗੱਲਾਂ ਕਿ ਜੀ ਇੰਨੇ ਕੁਆਂਟਲ ਹੈਰੋਇਨ ਫੜ ਲਈ, ਅਸਲ ਵਿੱਚ ਇਹ ਦੱਸਣ ਲਈ ਖਬਰ ਲਾਈ ਜਾਂਦੀ ਆ ਕਿ 2 ਕੁਆਂਟਲ ਫੜ ਲਈ ਆ ਤੇ 98 ਕੁਆਂਟਲ ਲੰਘਾ ਦਿੱਤੀ ਗਈ ਹੈ। ਸੋ ਪੰਜਾਬ ਨੂੰ ਨਸ਼ੇੜੀ
ਅਯਾਸ਼ ਬਦਮਾਸ਼ ਬਣਾ ਕੇ ਮਾਰਿਆ ਜਾ ਰਿਹਾ, ਪੰਜਾਬ ਕੋਲੋਂ ਸਿੱਖੀ ਖੋਈ ਜਾ ਰਹੀ ਆ, ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਵੱਲ ਧੱਕਿਆ ਜਾ ਰਿਹਾ ਤਾਂ ਕਿ ਹਰੇਕ ਬੰਦਾ ਇਹ ਕਵੇ ਕਿ ਇਹ ਲੋਕ ਬਹੁਤ ਮਾੜੇ ਆ, ਇਹਨਾਂ ਦੀ ਨਸਲਕੁਸ਼ੀ ਹੋਣੀ ਚਾਹੀਦੀ ਹੈ। ਅੱਜ ਦੀ ਤਰੀਕ ਵਿੱਚ ਇੱਥੇ ਸਿਆਸੀ ਖੇਤਰ 'ਚ, ਧਾਰਮਿਕ ਖੇਤਰ 'ਚ, ਹਰ ਖੇਤਰ 'ਚ ਨਿਗਾਰ ਆ ਰਿਹਾ, ਪਰ ਇਹ ਨਿਗਾਰ ਲਿਆਂਦਾ ਜਾ ਰਿਹਾ। ਗਿਆਨੀ ਰਘਵੀਰ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਭਰੇ ਮਨ ਨਾਲ ਇੱਕ ਵੀਡੀਓ ਅਪਲੋਡ ਕੀਤੀ ਆ, ਜਿਹਦੇ ਵਿੱਚ 2 ਦਸੰਬਰ ਵਾਲੇ ਹੁਕਮਨਾਮਿਆਂ ਦੇ ਖਿਲਾਫ ਜੋ ਬਾਦਲ ਸੈਨਾ ਮਾਹੌਲ ਸਿਰਜ ਰਹੀ ਆ, ਨੈਰੇਟਿਵ ਸਿਰਜ ਰਹੀ ਆ, ਉਹਦੇ ਉੱਤੇ ਉਹਨਾਂ ਨੇ ਆਪਣਾ ਵਿਚਾਰ ਦਿੱਤਾ। ਇੱਥੇ ਇੱਕ ਗੱਲ ਕਰਨੀ ਜ਼ਰੂਰੀ ਸਮਝਦਾ ਕਿ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਵੱਲੋਂ ਖਾਲਿਸਤਾਨ ਦੇ ਹੱਕ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਿ ਖਾਲਿਸਤਾਨ ਦੀ ਲੋੜ ਕਿਉਂ ਮੋਗੇ ਵਿੱਚ ਕੀਤਾ ਜਾ ਰਿਹਾ, ਉਹਦੇ ਉੱਤੇ ਆਪਾਂ ਅਗਲੀ ਚਰਚਾ ਕੱਲ ਨੂੰ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।